ऐसी मार पई कुरलाने तै की दर्द ना आया। व्यूअर्स, ਅੱਜ ਅਸੀਂ 37ਵੇਂ ਸਾਲ ਦੇ ਵਿੱਚ 37 ਸਾਲ ਜਿਹੜੇ ਅੱਜ ਪੂਰੇ ਹੋਏ ਨੇ ਸਿੱਖ ਜੈਨੋਸਾਈਡ ਦੇ। ਔਰ ਆਪਾਂ ਨੂੰ ਪਤਾ ਹੈ ਕਿ ਭਾਰਤ ਦੇ ਕਬਜ਼ੇ ਅਧੀਨ ਪੰਜਾਬ ਦੇ ਵਿੱਚ ਅੱਜ 74 ਸਾਲ ਜਿਹੜੇ ਨੇ ਉਹ ਸਿੱਖ ਕੌਮ ਦੀ ਗੁਲਾਮੀ ਨੂੰ ਹੋ ਗਏ ਨੇ। ਔਰ ਅੱਜ ਦਾ ਦਿਨ ਜਦੋਂ ਇਹ 3 ਦਿਨ ਆਉਂਦੇ ਨੇ ਨਵੰਬਰ ਦੇ ਮਹੀਨੇ ਦੀ ਪਹਿਲੀ, ਦੂਜੀ ਤੇ ਤੀਜੀ ਤਰੀਕ ਨੂੰ ਜੋ ਨਰਸੰਹਾਰ ਜਿਹੜਾ ਜੈਨੋਸਾਈਡ ਕਤਲੋਗਾਰਤ ਜਿਹੜਾ ਘੱਲੂਘਾਰਾ ਭਾਰਤ ਦੀ ਰਾਜਧਾਨੀ ਦਿੱਲੀ ਅਤੇ 110 ਹੋਰ ਸ਼ਹਿਰਾਂ ਦੇ ਵਿੱਚ ਵਾਪਰਿਆ, ਉਹ ਨਾ ਬਖਸ਼ਣਯੋਗ ਹੈ ਤੇ ਨਾ ਭੁੱਲਣਯੋਗ ਹੈ। ਜਦੋਂ ਇਹ ਦਿਨ ਇਹ ਨਵੰਬਰ ਦੇ ਮਹੀਨੇ ਦੇ ਪਹਿਲੇ 3 ਦਿਨ ਆਉਂਦੇ ਨੇ ਤੇ ਦੁਨੀਆ ਦੇ ਵਿੱਚ ਸ਼ਾਇਦ ਹੀ ਕੋਈ ਐਸੀ ਅੱਖ ਹੋਏਗੀ ਜਿਨ੍ਹਾਂ ਨੂੰ ਇਹਨਾਂ 3 ਦਿਨਾਂ ਬਾਰੇ ਪਤਾ ਹੈ ਤੇ ਉਹ ਅੱਖ ਜਿਹੜੀ ਆ ਉਹ ਨਮ ਨਾ ਹੋਵੇ। ਗੁਰਬਾਣੀ ਦਾ ਫਰਮਾਨ ਹੈ ਕਿ ਜੇ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਕਿ ਜੇਕਰ ਇੱਕ ਤਾਕਤਵਰ ਇਨਸਾਨ ਦੂਜੇ ਤਾਕਤਵਰ ਇਨਸਾਨ ਨੂੰ ਮਾਰਦਾ ਹੈ ਤਾਂ ਕੋਈ ਰੋਸ ਨਹੀਂ ਹੁੰਦੀ। ਔਰ ਸਾਡਾ ਇਤਿਹਾਸ ਵੀ ਇਹਨਾਂ ਗੱਲਾਂ 'ਚ ਹੀ ਪਿਆ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਹਿੰਦੁਸਤਾਨ ਦੀਆਂ ਫੌਜਾਂ ਨੇ ਜਦੋਂ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ ਚੜ੍ਹਾਈ ਕਰਕੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਤੇ ਸਾਡੇ ਯੋਧਿਆਂ ਨੇ ਜੂਝ ਕੇ ਸ਼ਹੀਦੀ ਪਾਈ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂਵਾਲਾ ਦੀ ਅਗਵਾਈ ਦੇ ਵਿੱਚ ਉਹਨਾਂ ਮੱਠੀ ਭਰ ਸਿੰਘਾਂ ਨੇ ਭਾਰਤ ਸਰਕਾਰ ਦੇ ਨਾਲ ਦੁਨੀਆ ਦੀਆਂ ਹੋਰ 2 ਜਾਂ 3 ਜਿਹੜੀਆਂ ਵੱਡੀਆਂ ਤਾਕਤਾਂ ਨੇ ਉਹਨਾਂ ਦੇ ਨਾਲ ਵੀ ਟੱਕਰ ਲਈ, ਕਿਉਂਕਿ ਉਹਨਾਂ ਦੀ ਸ਼ਮੂਲੀਅਤ ਜਿਹੜੀ ਹੈ ਜਗ ਜ਼ਾਹਰ ਹੋ ਚੁੱਕੀ ਹੈ। ਸ਼ਹੀਦਾਂ ਦਾ ਹਿੰਦੁਸਤਾਨ ਦੀ ਫੌਜ ਨੂੰ ਟੱਕਰ ਦੇ ਕੇ ਸ਼ਹਾਦਤ ਦਾ ਜਾਮ ਪੀਣਾ ਉਹਦਾ ਦੁੱਖ ਨਹੀਂ ਹੈ, ਉਹ ਸਾਨੂੰ ਗਲੋਰੀਫਾਈ ਕਰਨਾ ਚਾਹੀਦਾ। ਸਾਨੂੰ ਮਾਣ ਹੈ ਉਸ ਬਹਾਦਰੀ ਦੇ ਉੱਤੇ। ਪਰ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਜਿਹੜਾ ਫਿਰ ਕਤਲੋਗਾਰਤ ਉੱਥੇ ਨਿਹੱਥੀ ਸੰਗਤ ਜਿਹੜੀ ਸਿਰਫ ਮੱਥਾ ਟੇਕਣ ਆਈ ਸੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸ਼ਹੀਦੀ ਸਮਾਰੋਹ ਦੇ ਵਿੱਚ ਸ਼ਾਮਲ ਹੋਣ ਆਈ ਸੀ ਜੂਨ ਦੇ ਮਹੀਨੇ ਦੇ ਵਿੱਚ, ਉਹਨਾਂ ਦੀ ਜਿਹੜੀ ਕਤਲੋਗਾਰਤ ਆ ਉਹ ਨਾ ਬਖਸ਼ਣਯੋਗ ਹੈ। ਸਮਾਂ ਆਇਆ ਸਿੱਖ ਕੌਮ ਨੇ ਆਪਣੀ ਪਰੰਪਰਾ ਦੇ ਅਨੁਸਾਰ ਇੱਕ ਵਾਰ ਫੇਰ ਜਿਹੜੀ ਹੈ ਕੌਮ ਦੀ ਢੱਠੀ ਹੋਈ ਪੱਗ ਉਹ ਕੌਮ ਦੇ ਸਿਰ ਤੇ ਰੱਖੀ। ਕੱਲ ਅਸੀਂ ਸ਼ਹੀਦੀ ਦਿਹਾੜਾ ਵੀ ਮਨਾ ਕੇ ਹਟੇ ਹਾਂ ਸ਼ਹੀਦ ਭਾਈ ਬੇਅੰਤ ਸਿੰਘ ਜੀ ਦਾ। ਅਸੀਂ ਯਾਦ ਕੀਤਾ ਉਹਨਾਂ ਯੋਧਿਆਂ ਨੂੰ ਜਿਨ੍ਹਾਂ ਨੇ 31 ਅਕਤੂਬਰ ਨੂੰ ਉਸ ਭਾਰਤ ਦੀ ਪਟਰਾਣੀ ਜਿਹੜੀ ਸੀ ਇੰਦਰਾ ਗਾਂਧੀ ਉਹਨੂੰ ਸੋਧ ਕੇ ਆਪਣੀਆਂ ਰਵਾਇਤਾਂ ਅਨੁਸਾਰ ਸਜ਼ਾ ਯਾਫਤਾ ਕੀਤਾ। ਔਰ ਯਾਦ ਰਹੇ ਕਿ 140 ਜਣਿਆਂ ਦੀ ਜਿਹੜੀ ਗਾਰਡ ਸੀ ਉਸ ਸਮੇਂ ਤੈਨਾਤ ਸੀ, ਉਹਨਾਂ ਦੇ ਵਿੱਚੋਂ ਨਿਕਲ ਕੇ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਨੇ ਉਸ ਭਾਰਤ ਦੀ ਪਟਰਾਣੀ ਨੂੰ ਜਿਹੜੀ ਜ਼ਾਲਮ ਅਤੇ ਜ਼ਬਰ ਦੇ ਨਾਲ ਭਰੀ ਹੋਈ ਸੀ ਸਜ਼ਾ ਯਾਫਤਾ ਕੀਤਾ। ਉਹਦੇ ਇਵਜ਼ ਦੇ ਵਿੱਚ ਸ਼ਹੀਦ ਭਾਈ ਬੇਅੰਤ ਸਿੰਘ ਜੀ ਨੂੰ ਮੌਕੇ ਤੇ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦ ਭਾਈ ਸਤਵੰਤ ਸਿੰਘ ਤੇ ਭਾਈ ਕੇਰ ਸਿੰਘ ਨੂੰ ਉਸ ਤੋਂ ਬਾਅਦ ਕੇਸ ਚਲਾ ਕੇ ਫਾਂਸੀ ਦੇ ਦਿੱਤੀ ਗਈ। ਸਾਨੂੰ ਉਹਦਾ ਵੀ ਦੁੱਖ ਨਹੀਂ ਹੈ ਕਿਉਂਕਿ ਉਹ ਸਾਡਾ ਮਾਣ ਹੈ, ਉਹ ਸਾਡੇ ਪੰਥ ਦੀ ਸ਼ਾਨ ਦਾ ਪ੍ਰਤੀਕ ਹੈ ਕਿ ਕਿਵੇਂ ਜਿਹੜੇ 2 ਸਿੱਖ ਨੇ ਉਹਨਾਂ ਨੇ ਹਿੰਦੁਸਤਾਨ ਦੀ ਪਟਰਾਣੀ ਨੂੰ ਮਾਰ ਕੇ ਆਪਣੀ ਜਿਹੜੀ ਕੌਮ ਦੀ ਨਸਲਕੁਸ਼ੀ ਜਿਹੜੀ ਇਹਨਾਂ ਨੇ ਸ਼ੁਰੂ ਕੀਤੀ ਸੀ ਦਰਬਾਰ ਸਾਹਿਬ ਦੇ ਵਿੱਚ ਉਹਦਾ ਬਦਲਾ ਲਿਆ। ਸਾਨੂੰ ਉੱਤੇ ਮਾਣ ਹੈ, ਦੁੱਖ ਨਹੀਂ। ਪਰ ਜਿਉਂ ਹੀ ਅਗਲਾ ਦਿਨ ਚੜ੍ਹਦਾ ਕਿਵੇਂ ਇੱਕ ਗਿਣੀ ਮਿੱਥੀ ਸਾਜ਼ਿਸ਼ ਤਹਿਤ ਹਿੰਦੁਸਤਾਨ ਦੀ ਸਰਕਾਰ ਨੇ ਫਿਰ ਭਾਰਤ ਦੇ 110 ਸ਼ਹਿਰਾਂ ਦੇ ਵਿੱਚ 35,000 ਸਿੱਖਾਂ ਦਾ ਜਿਹੜਾ ਲਹੂ ਆ ਉਹ ਡੋਲਿਆ। ਸਿਰਫ ਲਹੂ ਹੀ ਨਹੀਂ ਡੋਲਿਆ, ਗਲਾਂ ਦੇ ਵਿੱਚ ਜਲਦੇ ਹੋਏ ਟਾਇਰ ਪਾਏ ਗਏ। 2-2 ਮਹੀਨੇ ਦੇ ਬੱਚਿਆਂ ਨੂੰ ਪ੍ਰੈਸ਼ਰ ਕੁੱਕਰਾਂ ਦੇ ਵਿੱਚ ਉਬਾਲ ਦਿੱਤਾ ਗਿਆ। ਸਾਡੀਆਂ ਬੱਚੀਆਂ ਦੇ ਨਾਲ, ਬੀਬੀਆਂ ਦੇ ਨਾਲ ਕੁਕਰਮ ਕੀਤੇ ਗਏ। ਔਰ ਇਹ ਨਸਲਕੁਸ਼ੀ ਜਿਹੜੀ ਐਲਾਨੀਆਂ ਤੌਰ ਤੇ ਭਾਰਤ ਦੀ ਸਰਕਾਰ ਵੱਲੋਂ ਸਿੱਖਾਂ ਤੇ ਵੱਢੀ ਗਈ ਉਹ ਹਜੇ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਰੀ ਹੈ। ਨਸਲਕੁਸ਼ੀ ਜਿਹੜੀ ਆ ਇਹ ਸ਼ੁਰੂ ਹੋਣ ਤੋਂ 37 ਸਾਲ ਪਹਿਲਾਂ ਤੇ ਹੁਣ 37 ਸਾਲ ਬਾਅਦ ਕੌਮ ਕਿਸ ਕਗਾਰ ਤੇ ਖੜੀ ਹੈ, ਕੀ ਪ੍ਰਭਾਵ ਇਸ ਨਸਲਕੁਸ਼ੀ ਦਾ ਪਿਆ, ਉਹਦੀ ਜਿਹੜੀ ਅੱਜ ਅਸੀਂ ਗਿਣਤੀ ਮਿਣਤੀ ਹੈ
ਉਹਦਾ ਜਿਹੜਾ ਅਸੀਂ ਹਿਸਾਬ ਕਿਤਾਬ ਆ ਉਹ ਕਰਾਂਗੇ। ਔਰ ਮੇਰੇ ਨਾਲ ਸਰਦਾਰ ਸੁਖਵਿੰਦਰ ਸਿੰਘ ਜੀ ਹੰਸਰਾ, ਜਿਨ੍ਹਾਂ ਨੂੰ ਤੁਸੀਂ ਲੰਮੇ ਸਮੇਂ ਤੋਂ ਜਾਣਦੇ ਹੋ, ਮੀਡੀਆ ਦੇ ਵਿੱਚ ਬੜੀ ਲੰਮੀ ਸੇਵਾ, ਸਿੱਖ ਐਕਟਿਵਿਸਟ ਨੇ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਦੇ ਸੀਨੀਅਰ ਮੈਂਬਰ ਨੇ। ਔਰ ਉਹ ਅੱਜ ਸਾਡੇ ਨਾਲ ਇਸ ਗੱਲਬਾਤ ਦੇ ਨਾਲ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣਗੇ। ਸੋ ਅਸੀਂ ਹੰਸਰਾ ਸਾਹਿਬ ਨੂੰ ਜੀ ਆਇਆ ਹੋਇਆ ਕਹਿੰਦੇ ਹਾਂ, ਔਰ ਆਪ ਸਭ ਦਰਸ਼ਕਾਂ ਨੂੰ ਵੀ ਇਸ ਪ੍ਰੋਗਰਾਮ ਗੁਫ਼ਤਗੂ ਦੇ ਵਿੱਚ ਜੁੜਨ ਦੇ ਲਈ ਜੀ ਆਇਆ ਆਖਦੇ ਹੋਏ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਆ ਜੀ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਹੰਸਰਾ ਸਾਹਿਬ ਸਾਡੇ ਨਾਲ ਜੁੜੇ ਨੇ। ਸਭ ਤੋਂ ਪਹਿਲਾਂ ਤਾਂ ਅਸੀਂ ਹੰਸਰਾ ਸਾਹਿਬ ਤੁਹਾਡਾ ਸਵਾਗਤ ਕਰਦੇ ਹਾਂ ਜੀ TV 84 ਦੇ ਪਲੇਟਫਾਰਮ ਦੇ ਉੱਤੇ ਇੱਕ ਵਾਰ ਫੇਰ ਜੀ। ਔਰ ਹੰਸਰਾ ਸਾਹਿਬ, ਸਭ ਤੋਂ ਪਹਿਲਾਂ ਤੁਸੀਂ ਜਿਹੜਾ ਆਪਣੀ ਸਿਹਤ ਬਾਰੇ ਵੀ ਥੋੜਾ ਜਿਹਾ ਦੱਸੋ, ਕਿਉਂਕਿ ਸਾਡੇ ਸਾਰੇ ਦਰਸ਼ਕ ਜਾਣਦੇ ਨੇ, ਆਪਾਂ ਸਾਰੇ ਜਾਣਦੇ ਕਿ ਤੁਸੀਂ ਲੰਮੇ ਸਮੇਂ ਤੋਂ ਜਿਹੜਾ ਹਸਪੀਟਲਾਈਜ਼ ਸੀਗੇ ਤੇ ਹੁਣ ਤੁਸੀਂ ਤਕਰੀਬਨ 2-3 ਹਫ਼ਤਿਆਂ ਤੋਂ ਬਾਹਰ ਆਏ ਹੋ। ਤੁਹਾਡੀ ਰਿਕਵਰੀ ਜਿਹੜੀ ਆ ਉਹ ਕਿਸ ਤਰ੍ਹਾਂ ਚੱਲ ਰਹੀ ਹੈ? ਬਹੁਤ ਸਾਰੀਆਂ ਅਰਦਾਸਾਂ ਨੇ ਸਮੁੱਚੇ ਪੰਥ ਦੀਆਂ, ਸਮੁੱਚੇ ਗੁਰਸਿੱਖਾਂ ਦੀਆਂ, ਜਿਸ ਦੇ ਕਾਰਨ ਜਿਹੜੀ ਰਿਕਵਰੀ ਆ ਉਹ ਠੀਕ ਠਾਕ ਚੱਲ ਰਹੀ ਹੈ, ਚੜ੍ਹਦੀ ਕਲਾ ਵਿੱਚ। ਸੋ ਮੈਨੂੰ ਪੂਰਨ ਆਸ ਹੈ ਕਿ ਗੁਰੂ ਸਾਹਿਬ ਨੇ ਜਿਸ ਤਰ੍ਹਾਂ ਉਂਗਲ ਫੜ ਕੇ ਇਸ ਖਾਈ ਦੇ ਵਿੱਚੋਂ ਕੱਢਿਆ ਹੈ, ਆਉਣ ਵਾਲੇ ਸਮੇਂ ਵਿੱਚ ਵੀ ਉਹ ਇਸ ਤਰ੍ਹਾਂ ਉਂਗਲ ਫੜ ਕੇ ਅੱਗੇ ਤੋਰਨਗੇ ਜੀ। ਸੋ ਹੰਸਰਾ ਸਾਹਿਬ, ਸਭ ਤੋਂ ਪਹਿਲਾਂ ਆਪਾਂ ਡਾਇਰੈਕਟ ਪੁਆਇੰਟ ਤੇ ਆਉਂਦੇ ਹਾਂ ਕਿ 31 ਅਕਤੂਬਰ ਔਰ 1 ਨਵੰਬਰ ਜਿਹੜਾ ਮੁੱਢਲੇ ਰੂਪ ਦੇ ਵਿੱਚ ਤੁਸੀਂ ਇਹਨਾਂ ਦੋਹਾਂ ਦਿਨਾਂ ਦੀ ਜਿਹੜੀ ਆ ਸੰਖੇਪ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਦੋਹਾਂ ਦਿਨਾਂ ਨੂੰ ਵੇਖਦੇ ਹੋ, ਜਦ ਅੱਜ ਸਾਰਾ ਪੰਥ ਆ ਜਿਹੜਾ ਇਹਨਾਂ ਦੋਹਾਂ ਦਿਨਾਂ ਨੂੰ 31 ਅਕਤੂਬਰ ਉਸ ਤੋਂ ਬਾਅਦ 3 ਤਰੀਕ ਤੱਕ ਦੇ ਜਿਹੜੇ ਘਟਨਾਕ੍ਰਮ ਨੇ ਉਹਨਾਂ ਦੇ ਉੱਤੇ ਮੁੱਢਲੇ ਵਿਚਾਰ ਦੇ? 31 ਅਕਤੂਬਰ ਦਾ ਦਿਨ ਤਾਂ ਜੀ ਬੜਾ ਮਾਣਮੱਤਾ ਦਿਨ ਹੈ। ਜਿਸ ਤਰ੍ਹਾਂ ਕਹਿੰਦੇ ਹੁੰਦੇ, ਜਾਤ ਗੋਤ ਸਿੰਘਨ ਕਾ ਦੰਗਾ, ਦੰਗਾ ਹੀ ਐਨ ਸਤਿਗੁਰ ਸੇ ਮੰਗਾ। ਇਸੇ ਤਰ੍ਹਾਂ ਹੀ ਗੁਰਸਿੱਖਾਂ ਨੇ ਸ਼ਹੀਦ ਭਾਈ ਬੇਅੰਤ ਸਿੰਘ ਨੇ, ਸਤਵੰਤ ਸਿੰਘ ਨੇ ਅਤੇ ਸਰਦਾਰ ਕੇਰ ਸਿੰਘ ਹੋਰਾਂ ਨੇ ਮੱਸੇ ਰੰਗੜ ਦਾ ਜਿਸ ਤਰ੍ਹਾਂ ਸਿਰ ਵੱਢਿਆ ਸੀ ਸੁੱਖਾ ਸਿੰਘ ਮਹਿਤਾਬ ਸਿੰਘ ਨੇ, ਉਹ ਇਤਿਹਾਸ ਦੁਹਰਾਇਆ। ਅਸੀਂ ਉਹਨਾਂ ਨੂੰ ਸਿਰਫ ਸ਼ਰਧਾਂਜਲੀਆਂ ਹੀ ਨਹੀਂ ਦਿੰਦੇ, ਬਲਕਿ ਅਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੇਰਨਾ ਸਰੋਤ ਮੰਨਦੇ ਹਾਂ ਕਿ ਜਿਸ ਤਰ੍ਹਾਂ ਉਹਨਾਂ ਨੇ ਇਤਿਹਾਸ ਦੇ ਇਹਨਾਂ ਪੰਨਿਆਂ ਦੇ ਉੱਤੇ ਪਹਿਰਾ ਦਿੱਤਾ ਹੈ, ਇਹ ਆਪਣੇ ਆਪ ਦੇ ਵਿੱਚ ਮਿਸਾਲ ਹੈ। ਤੇ ਸ਼ਹੀਦ ਭਾਈ ਬੇਅੰਤ ਸਿੰਘ, ਸਤਵੰਤ ਸਿੰਘ ਅਤੇ ਕੇਰ ਸਿੰਘ ਹੋਰਾਂ ਦਾ ਨੂੰ ਅਸੀਂ ਸਜਦਾ ਕਰਦੇ ਹਾਂ, ਨਤਮਸਤਕ ਹੁੰਦੇ ਹਾਂ। ਇਸ ਤੋਂ ਬਾਅਦ ਜਿਹੜਾ 1 ਨਵੰਬਰ ਦਾ ਜਦੋਂ ਦਿਨ ਚੜ੍ਹਿਆ, ਤੇ 1 ਨਵੰਬਰ ਦਾ ਦਿਨ ਜਿਹੜਾ ਉਹ ਬੜੀਆਂ ਹੀ ਅਣਸੁਖਾਵੀਆਂ ਘਟਨਾਵਾਂ ਲੈ ਕੇ ਆਇਆ। ਸਭ ਤੋਂ ਪਹਿਲਾਂ ਜਿਹੜਾ ਪੱਥਰ ਹੈ ਉਹ ਭਾਰਤ ਦੇ ਰਾਸ਼ਟਰਪਤੀ ਦੀ ਕਾਰ ਉੱਤੇ ਵੱਜਿਆ, ਇਸ ਕਰਕੇ ਕਿਉਂਕਿ ਉਹ ਸਿੱਖ ਸੀ, ਉਸ ਦੇ ਸਿਰ ਦੇ ਉੱਤੇ ਦਸਤਾਰ ਸਜੀ ਹੋਈ ਸੀ। ਇੱਥੋਂ ਗੱਲ ਸ਼ੁਰੂਆਤ ਹੁੰਦੀ ਹੈ। ਉਸ ਤੋਂ ਬਾਅਦ ਰਾਜੀਵ ਗਾਂਧੀ ਦੇ ਇਸ਼ਾਰਿਆਂ ਦੇ ਉੱਤੇ, ਸਰਕਾਰ ਦੇ ਇਸ਼ਾਰਿਆਂ ਦੇ ਉੱਤੇ, ਕਿਉਂਕਿ ਉਹ ਪ੍ਰਧਾਨ ਮੰਤਰੀ ਦੀ ਸਹੁੰ ਚੁੱਕ ਕੇ ਪ੍ਰਧਾਨ ਮੰਤਰੀ ਬਣ ਚੁੱਕਾ ਸੀ, ਤੇ ਅਮਿਤਾਭ ਬੱਚਨ ਵਰਗੇ ਸੁਪਰਸਟਾਰ ਉਹਨਾਂ ਦੇ ਕਹਿਣ ਦੇ ਉੱਤੇ ਸਿੱਖਾਂ ਦਾ ਖੂਨ ਉਛਾਲਿਆ ਜਾਣ ਲੱਗਾ। ਤੇ ਜਿਸ ਕਦਰ ਉਹਨਾਂ ਦਿਨਾਂ ਦੇ ਵਿੱਚ ਅਤਿਆਚਾਰ ਹੋਇਆ, ਇਹ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦੇ ਉੱਤੇ ਕਿਤੇ ਇਹਦੀ ਮਿਸਾਲ ਮਿਲਦੀ ਹੋਏਗੀ ਕਿ ਇੱਕ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਦੁਨੀਆ ਦੇ ਨੱਕ ਦੇ ਥੱਲੇ, ਸਮੁੱਚੀ ਸਰਕਾਰ ਦੇ ਨੱਕ ਦੇ ਥੱਲੇ, ਸਰਕਾਰ ਵੱਲੋਂ ਸਪਾਂਸਰ ਕੀਤਾ ਹੋਇਆ, ਇਹ ਪੋਲੀਟੀਕਲ ਪਾਰਟੀ ਵੱਲੋਂ ਸਪਾਂਸਰ ਨਹੀਂ ਮੈਂ ਕਹਿ ਰਿਹਾ, ਸਰਕਾਰ ਵੱਲੋਂ ਸਪਾਂਸਰ ਇਹ ਜਿਹੜਾ ਨਰਸੰਹਾਰ ਹੈ ਸਿੱਖਾਂ ਦਾ ਉਹ ਸ਼ੁਰੂ ਹੋਇਆ। ਤੇ ਤਕਰੀਬਨ 4 ਦਿਨ ਦੇ ਵਿੱਚ 30 ਤੋਂ 35 ਹਜ਼ਾਰ ਸਿੱਖਾਂ ਨੂੰ ਬੜੀ ਬਰੂਟੈਲਿਟੀ ਦੇ ਨਾਲ, ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਇਹ ਆਪਣੇ ਆਪ ਦੇ ਵਿੱਚ ਮਿਸਾਲ ਹੈ। ਤੇ ਇਹੀ ਇੱਕ ਕਾਰਨ ਹੈ ਕਿ ਦਿੱਲੀ ਦਾ ਸੰਘਰਸ਼ਨ ਉਸ ਤੋਂ ਬਾਅਦ ਕਦੇ ਵੀ ਅਡੋਲ ਨਹੀਂ ਹੋਇਆ। ਇਹਨੇ ਡੋਲਣਾ ਹੀ ਡੋਲਣਾ, ਇਹਨੇ ਜੜ੍ਹਾਂ ਤੋਂ ਪੱਟੇ ਹੀ ਜਾਣਾ ਹੈ, ਜਸਟ ਮੈਟਰ ਆਫ ਟਾਈਮ। ਇਹੋ ਜਿਹਾ ਨਰਸੰਹਾਰ ਕਰਕੇ ਤੁਸੀਂ ਟਿਕ ਕੇ ਨਹੀਂ ਬਹਿ ਸਕਦੇ। ਇਹ ਹਕੀਕਤ ਹੈ ਮਨਵੀਰ ਸਿੰਘ ਜੀ। ਤੇ ਇਸ ਕਰਕੇ ਤੁਹਾਨੂੰ ਪਤਾ ਹੈ ਕਿ ਉਦੋਂ ਤੋਂ ਹੀ ਸਿੱਖ ਜਥੇਬੰਦ ਹੋ ਕੇ ਕਿਸ ਤਰ੍ਹਾਂ ਇਸ ਸੰਘਰਸ਼ਨ ਨੂੰ, ਇਸ ਤਖਤ ਨੂੰ, ਦਿੱਲੀ ਦੇ ਨੂੰ ਉਲਟਾਉਣ ਦੇ ਲਈ ਜਦੋਜਹਿਦ ਕਰ ਰਹੇ ਨੇ, ਅਤੇ ਉਹਦੇ ਵਿੱਚ ਬਹੁਤ ਸਾਰੀਆਂ ਸਫਲਤਾਵਾਂ ਵੀ ਮਿਲ ਰਹੀਆਂ ਨੇ ਜੀ।
ਹੰਸਰਾਜ ਸਾਹਿਬ, ਅਸੀਂ ਉਸ ਵਕਤ ਜਦੋਂ ਇਹ ਘਟਨਾਕ੍ਰਮ ਵਰਤ ਰਿਹਾ ਸੀ, 9 ਸਾਲ ਦੀ ਮੇਰੀ ਉਮਰ ਸੀ ਔਰ ਅਸੀਂ ਪੰਜਾਬ ਦੇ ਵਿੱਚ ਬੈਠੇ ਸੀ। ਅਸੀਂ ਜੋ ਵਿਟਨੈਸ ਕੀਤਾ ਜਾਂ ਜੋ ਸੁਣਿਆ, ਜਿੰਨਾ ਕੁ ਮੈਂ ਉਸ ਗੱਲ ਨੂੰ ਸਮਝ ਸਕਿਆ, ਇੱਕ ਬੜੀ ਅਜੀਬ ਜਿਹੀ ਸੁੰਨ ਪਸਰ ਗਈ ਸੀ ਸਾਰੇ ਪਾਸੇ ਜਦੋਂ ਇਹ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਕਿ ਉੱਥੇ ਦਿੱਲੀ ਦੇ ਵਿੱਚ ਗਲਾਂ ਦੇ ਵਿੱਚ ਟਾਇਰ ਪਾਏ ਜਾ ਰਹੇ ਨੇ। ਭਾਵੇਂ ਇਹ ਖਬਰਾਂ ਜਿਹੜੀਆਂ 2 ਜਾਂ 3 ਤਰੀਕ ਨੂੰ ਆਉਣੀਆਂ ਸ਼ੁਰੂ ਹੋਈਆਂ, ਪਹਿਲੇ ਦਿਨ ਤਾਂ ਪਤਾ ਹੀ ਨਹੀਂ ਲੱਗਿਆ। ਤੁਸੀਂ ਇੱਥੇ ਐਜ਼ ਅ ਡਾਇਸਪੋਰਾ ਸਿੱਖ ਤੁਸੀਂ ਬਾਹਰ ਬੈਠੇ ਸੀ, ਔਰ ਕਿਸ ਤਰ੍ਹਾਂ ਦਾ ਜਿਹੜਾ ਇੱਥੇ ਮਾਹੌਲ ਸੀ ਉਸ ਵਕਤ, ਕਿਸ ਤਰ੍ਹਾਂ ਦਾ ਜਿਹੜੀ ਆ ਡਾਇਸਪੋਰਾ ਸਿੱਖ ਸੰਗਤ ਨੇ ਮਹਿਸੂਸ ਕੀਤਾ? ਕਿਉਂਕਿ ਸਾਡੇ ਕੋਲ ਤਾਂ ਖਬਰ ਉੱਥੇ ਪੰਜਾਬ ਤਾਂ ਬਿਲਕੁਲ ਹੀ ਕੱਟ ਆਫ ਸੀ ਉਹ ਸਾਰੇ ਘਟਨਾਕ੍ਰਮ ਤੋਂ। ਔਰ ਤੁਸੀਂ ਜੇ ਉਸ ਦਿਨ ਨੂੰ ਯਾਦ ਕਰਨਾ ਹੋਵੇ ਤਾਂ ਕਿਸ ਤਰ੍ਹਾਂ ਦੀਆਂ ਇੱਥੇ ਜਿਹੜੀਆਂ ਗਤੀਵਿਧੀਆਂ ਉਦੋਂ ਸਨ? ਜੀ, ਇੱਕ ਚੰਗੀ ਗੱਲ ਸੀ ਕਿ ਇੰਦਰਾ ਗਾਂਧੀ ਦਾ ਫਿਊਨਲ ਸੀ ਉਸ ਦਿਨ ਦੇ ਵਿੱਚ, ਤੇ ਕੈਨੇਡਾ ਦਾ ਨੈਸ਼ਨਲ ਮੀਡੀਆ CBC ਤੇ ਹੋਰ ਉੱਥੇ ਪਹੁੰਚੇ ਹੋਏ ਸਨ, ਤੇ ਉਹਨਾਂ ਦੀ ਕੈਮਰੇ ਦੀ ਅੱਖ ਨੇ ਕੁਝ ਇਮੇਜਸ ਕੈਪਚਰ ਕੀਤੇ ਸੀ ਜਿੱਥੋਂ ਇਹ ਰਿਪੋਰਟ ਆ ਜਿਹੜੀ ਇੱਕ ਅੱਧੇ ਦਿਨ ਬਾਅਦ ਇੱਥੇ ਪਹੁੰਚਣੀ ਸ਼ੁਰੂ ਹੋ ਗਈ ਸੀ। ਭਾਵੇਂ ਕਿ ਆਬਵੀਅਸਲੀ ਡਾਇਸਪੋਰਾ ਸਿੱਖ ਆ ਜਿਹੜੇ ਉਹ ਇਮੀਡੀਏਟਲੀ ਕੁਝ ਕਰ ਤਾਂ ਸਕਦੇ ਨਹੀਂ ਹੁੰਦੇ ਅਦਰ ਦੈਨ ਫਿਕਰ ਕਰਨਾ। ਇਹ ਬੜੀ ਚਿੰਤਾ ਵਾਲੀ ਗੱਲ ਸੀ ਜਿੱਥੇ ਇੱਕ ਦਿਨ ਪਹਿਲਾਂ ਅਸੀਂ ਆਪਣੇ ਮਾਣਮੱਤੇ ਸਿੰਘਾਂ ਦੇ ਕਾਰਨਾਮਿਆਂ ਨੂੰ ਬੜੇ ਪੋਜ਼ਿਟਿਵ ਢੰਗ ਦੇ ਨਾਲ ਲੈ ਰਹੇ ਸੀ ਕਿ ਅਗਰ ਦਰਬਾਰ ਸਾਹਿਬ ਤੇ ਅਟੈਕ ਕੀਤਾ ਹੈ, ਅਗਰ ਮੱਸਾ ਰੰਘੜ ਉੱਥੇ ਮੰਜਾ ਡਾਹ ਕੇ ਬੈਠਾ ਸੀ ਤੇ ਕੰਜਰੀਆਂ ਨਚਾ ਰਿਹਾ ਸੀ ਤਾਂ ਉਹਦਾ ਸਿਰ ਸਿੱਖਾਂ ਨੇ ਕਲਮ ਕੀਤਾ, ਸੁੱਖਾ ਸਿੰਘ ਮਹਿਤਾਬ ਸਿੰਘ ਨੇ, ਤੇ ਇਹਨੇ ਤਾਂ ਕੋਈ ਕਸਰ ਛੱਡੀ ਨਹੀਂ ਸੀਗੀ, ਤੋਪਾਂ ਟੈਂਕਾਂ ਦੇ ਨਾਲ ਦਰਬਾਰ ਸਾਹਿਬ ਤੇ ਅਟੈਕ ਕੀਤਾ ਸੀ। ਸੋ ਇਹ ਤਾਂ ਕੁਦਰਤੀ ਗੱਲ ਸੀ ਕਿ ਇਹਦਾ ਖਾਤਮਾ ਹੋਣਾ ਹੀ ਸੀ ਕਿਸੇ ਨਾ ਕਿਸੇ ਢੰਗ ਦੇ ਵਿੱਚ। ਇਹ ਗੁਰੂ ਸਾਹਿਬ ਦੀ ਅਟੱਲ ਕਾਰਵਾਈ ਦਾ ਹਿੱਸਾ ਸੀ। ਪਰ ਇੱਕ ਦਿਨ ਬਾਅਦ ਹੀ ਜਿਹੜਾ ਇਹ ਚਿੰਤਾ ਦਾ ਵਿਸ਼ਾ ਬਣ ਗਿਆ ਜਿਸ ਕਦਰ ਇਹਨਾਂ ਨੇ ਜ਼ੁਲਮ ਕੀਤੇ। ਮੈਨੂੰ ਇੱਕ ਇਮੇਜ ਮੇਰੇ ਦਿਮਾਗ ਦੇ ਵਿੱਚ ਆ ਜਿਹੜਾ ਕਿ ਮੈਂ ਲੇਟਰ ਔਨ ਆਪਣੇ ਇੱਕ ਗੀਤ ਦੇ ਵਿੱਚ ਵੀ ਸ਼ਾਮਲ ਕੀਤਾ ਕਿ ਇੱਕ ਸਿੱਖ ਦੀ ਲਾਸ਼ ਨੂੰ ਇੱਕ ਕੁੱਤਾ ਖਾ ਰਿਹਾ ਹੈ, ਤੇ ਉਹ CBC ਦੀ ਟੈਲੀਵਿਜ਼ਨ ਦੀ ਸਕਰੀਨ ਉੱਤੇ ਅਸੀਂ ਵੇਖਿਆ। ਇਸੇ ਕਰਕੇ ਮੈਂ ਆਪਣਾ ਜਿਹੜਾ ਇੱਕ ਗੀਤ ਲਿਖਿਆ ਸੀਗਾ, ਮਾਏ ਨੀ ਮਾਏ ਮੈਨੂੰ ਦਿੱਲੀ ਦਾ ਸਾਕਾ ਯਾਦ ਆਵੇ, ਇਸ ਵਕਤ ਫੇਸਬੁੱਕ ਦੇ ਉੱਤੇ ਮੌਜੂਦ ਹੈ। ਉਹਦੇ ਵਿੱਚ ਮੈਂ ਇਹ ਲਾਈਨ ਮੈਂਸ਼ਨ ਵੀ ਕੀਤੀ ਸੀ। ਸੋ ਇਸ ਤਰ੍ਹਾਂ ਦੇ ਜਿਹੜੇ ਘਿਨਾਉਣੇ ਇਮੇਜਸ ਸੀਗੇ ਉਹ ਆਉਣੇ ਸ਼ੁਰੂ ਹੋ ਗਏ ਸੀ। ਇਹ ਅਨਫੋਰਚੂਨੇਟ ਆ ਕਿ ਕੰਜ਼ਰਵੇਟਿਵ ਦਾ ਉਸ ਵੇਲੇ ਦਾ ਜਿਹੜਾ ਫੋਰਨ ਅਫੇਅਰਸ ਮਿਨਿਸਟਰ ਸੀ ਜੋ ਕਲਰਕ, ਉਹ ਦਿੱਲੀ ਦੇ ਵਿੱਚ ਸੀ, ਤੇ ਉਸਨੇ ਵੀ ਇੱਕ ਲਫ਼ਜ਼ ਨਹੀਂ ਸੀ ਕਿਹਾ। ਪਤਾ ਨਹੀਂ ਕੀ ਭਾਰਤ ਸਰਕਾਰ ਦਾ ਉਹਦੇ ਉੱਤੇ ਦਬਾਅ ਸੀ, ਕੀ ਕਾਰਨ ਸੀ ਉਹਦਾ। ਲੇਟਰ ਔਨ ਉਹਨੂੰ ਇਸ ਚੀਜ਼ ਦਾ ਖਮਿਆਜ਼ਾ ਵੀ ਭੁਗਤਣਾ ਪਿਆ ਸੀ, ਪਰ ਉਸਨੇ ਵੀ ਇੱਕ ਲਫ਼ਜ਼ ਨਹੀਂ ਸੀ ਕਿਹਾ। ਇੱਥੋਂ ਪਤਾ ਲੱਗਿਆ ਸੀ ਕਿ ਜਿਹੜੀ ਗੁਲਾਮੀ ਆ ਇਹਦੀ ਤਹਿ ਕਾਫੀ ਡੂੰਘੀ ਹੈ ਤੇ ਸਿੱਖਾਂ ਨੂੰ ਇਸ ਗੁਲਾਮੀ ਦੇ ਵਿੱਚੋਂ ਨਿਕਲਣ ਲਈ ਤਰੱਦਦ ਕਰਨਾ ਪਏਗਾ। ਜੀ ਜੀ ਹੰਸਰਾਜ ਸਾਹਿਬ, ਬੜੇ ਆਪਾਂ ਥੋੜੀ ਜਿਹੀ ਦੂਸਰੀ ਗੱਲਬਾਤ ਵੀ ਇੱਥੇ ਕਰਦੇ ਹਾਂ। ਬਹੁਤ ਸਾਰੇ ਲੋਕ ਨੇ, ਕੁਝ ਪੱਤਰਕਾਰ ਵੀ ਨੇ, ਕੁਝ ਅੱਜ ਵੀ ਜਦੋਂ ਇਹ ਦਿਨ ਆਉਂਦੇ ਨੇ ਤਾਂ ਕਈ ਤਰ੍ਹਾਂ ਦੇ ਜਿਹੜੇ ਨੈਰੇਟਿਵ ਨੇ ਉਹ ਸੈਟਅਪ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੱਖ-ਵੱਖ ਤਾਕਤਾਂ ਵੱਲੋਂ। ਉਹਨਾਂ ਦੇ ਵਿੱਚ ਇੱਕ ਇਹ ਵੀ ਨੈਰੇਟਿਵ ਆਉਂਦਾ ਕਿ ਜੇਕਰ ਸਿੱਖ ਹਥਿਆਰਬੰਦ ਨਾ ਹੁੰਦੇ, ਸਿੱਖਾਂ ਨੇ ਤਾਂ ਖਾਲਿਸਤਾਨ ਦਾ ਐਲਾਨ ਕਰ ਦੇਣਾ ਸੀ, ਤਾਂ ਕਰਕੇ ਸਾਨੂੰ ਜਿਹੜਾ ਉਹ ਹਮਲਾ ਕਰਨਾ ਪਿਆ। ਤੁਸੀਂ ਇਸ ਜਿਹੜੀ ਸਾਰੇ ਘਟਨਾਕ੍ਰਮ ਦੇ ਉੱਤੇ ਇੱਕ ਧੁੰਦ ਜਿਹੜੀ ਪਾਈ ਜਾਂਦੀ ਹੈ ਕੁਝ ਅਦਾਰਿਆਂ ਵੱਲੋਂ ਜਾਂ ਭਾਰਤ ਸਰਕਾਰ ਵੱਲੋਂ ਸਪੈਸ਼ਲੀ, ਉਹਨੂੰ ਤੁਸੀਂ ਕਿਸ ਤਰ੍ਹਾਂ ਜਿਹੜਾ ਉਹ ਸਾਫ਼ ਕਰਨੀ ਚਾਹੋਗੇ ਅੱਜ ਦੇ ਦਿਨ? ਇਹ ਮਨਵੀਰ ਸਿੰਘ ਜੀ, ਪ੍ਰਾਪੋਗੰਡੇ ਦਾ ਯੁੱਗ ਆ ਤੇ ਪ੍ਰਾਪੋਗੰਡੇ ਦੇ ਵਿੱਚ ਹਿੰਦੁਸਤਾਨ ਦੀ ਭਾਰਤ ਦੀ ਜਿਹੜੀ ਸਰਕਾਰ ਹੈ ਉਹ ਬੜੀ ਮਾਹਰ ਹੈ ਝੂਠ ਬੋਲਣ ਦੇ ਵਿੱਚ ਅਤੇ ਗਲਤ ਨੈਰੇਟਿਵ ਸੈੱਟ ਕਰਨ ਦੇ ਵਿੱਚ। ਉਦੋਂ ਤੋਂ ਹੀ ਲੱਗੀ ਹੋਈ ਆ ਹੁਣ ਤੱਕ ਤਾਂ ਇਹ ਮਤਲਬ ਸਿੱਖਾਂ ਨੂੰ ਅੱਤਵਾਦੀ, ਹੁਣ ਕਿਸਾਨਾਂ ਨੂੰ ਅੱਤਵਾਦੀ, ਇੱਥੋਂ ਤੱਕ ਇਹ ਕਹਿੰਦੀ ਰਹੀ ਆ ਕਿ ਜਿਹੜੇ ਇਹ ਤਾਂ ਮੁੱਠੀ ਭਰ ਸਿੱਖ ਨੇ, ਬੜੇ ਫ੍ਰੈਂਚ ਐਲੀਮੈਂਟ ਨੇ ਲਫ਼ਜ਼ ਇਸਤੇਮਾਲ ਕਰਦਾ ਸੀ ਉੱਥੋਂ ਦਾ ਮੀਡੀਆ ਤੇ ਉੱਥੋਂ ਦੇ ਪੋਲੀਟੀਸ਼ੀਅਨ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ। ਮੈਜੋਰਿਟੀ ਸਿੱਖ ਆ ਜਿਹੜੇ
ਉਹ ਭਾਰਤ ਨਾਲ ਰਹਿਣਾ ਚਾਹੁੰਦੇ ਆ। ਪਰ ਹੁਣ ਜਦੋਂ ਲੰਡਨ ਦੇ ਵਿੱਚ 35,000 ਸਿੱਖ ਲਾਈਨ ਦੇ ਵਿੱਚ ਖੜ ਕੇ ਖਾਲਿਸਤਾਨ ਦੇ ਹੱਕ ਦੇ ਵਿੱਚ ਵੋਟ ਪਾ ਗਿਆ ਤੇ ਸਾਰਿਆਂ ਦੀ ਇਹਨਾਂ ਦੀ ਬੋਲਤੀ ਬੰਦ ਹੋ ਗਈ। ਸੋ ਹਕੀਕਤ ਹਮੇਸ਼ਾ ਇਹੀ ਰਹੀ ਆ ਕਿ ਲੋਕਾਂ ਨੂੰ ਮੌਕਾ ਮਿਲੇਗਾ ਤਾਂ ਉਹ ਜ਼ਰੂਰ ਬੋਲਣਗੇ ਤੇ ਲੋਕ ਬੋਲੇ ਆ, ਬੋਲਦੇ ਰਹਿਣਗੇ ਹਮੇਸ਼ਾ ਹੀ। ਇਹ ਗੱਲ ਇਹਨਾਂ ਦੀਆਂ ਜਿੰਨੀਆਂ ਖੁਫੀਆ ਏਜੰਸੀਜ਼ ਨੇ ਉਹ ਸਭ ਜਾਣਦੀਆਂ ਨੇ। ਇਹੀ ਕਾਰਨ ਹੈ, ਮੈਂ ਇਹ ਗੱਲ ਬੜੀ ਵਾਰ ਮੈਂਸ਼ਨ ਕੀਤੀ ਹੈ, ਮੈਂ ਅੱਜ ਵੀ ਦੁਹਰਾ ਦਿੰਦਾ ਕਿ ਸ਼ਾਇਦ ਕਿਸੇ ਮੇਰੇ ਵਰਗੇ ਸਧਾਰਨ ਵਿਅਕਤੀ ਨੂੰ ਇਹ ਮਹਿਸੂਸ ਹੁੰਦਾ ਹੋਏ ਕਿ ਖਾਲਿਸਤਾਨ ਦੀ ਸਪੋਰਟ ਆ ਜਿਹੜੀ ਇਹ ਘੱਟ ਹੈ ਸਿੱਖਾਂ ਦੇ ਵਿੱਚ। ਪਰ ਭਾਰਤ ਦੇ ਪ੍ਰਧਾਨ ਮੰਤਰੀ, ਚਾਹੇ ਉਹ ਮਨਮੋਹਨ ਸਿੰਘ ਹੋਏ, ਚਾਹੇ ਉਹ ਹੁਣ ਨਰਿੰਦਰ ਮੋਦੀ ਹੋਏ, ਇਹਨਾਂ ਨੂੰ ਪਤਾ ਹੈ, ਇਹਨਾਂ ਦੀਆਂ ਏਜੰਸੀਜ਼ ਨੂੰ ਪਤਾ ਹੈ ਕਿ ਕੈਨੇਡਾ ਦੇ ਵਿੱਚ ਜਾਂ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੀ ਜੋ ਐਕਟੀਵਿਟੀ ਹੈ ਇਹ ਭਾਰਤ ਦੇ ਚੂੜੇ ਹਿਲਾਉਣ ਦੀ ਖਾਤਰ ਸਮਰੱਥ ਹੈ ਤੇ ਉਧਰ ਨੂੰ ਵੱਧ ਰਹੀ ਹੈ। ਇਸੇ ਕਰਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਬਾਰ-ਬਾਰ ਇਹ ਕਿਹਾ ਜਾ ਰਿਹਾ ਸੀ ਕੈਨੇਡਾ ਦੇ ਵਿੱਚ ਬਹੁਤ ਵੱਡਾ ਜਿਹੜਾ ਪੈਸਾ ਹੈ ਉਹ ਖਰਚਿਆ ਜਾ ਰਿਹਾ ਕਿ ਖਾਲਿਸਤਾਨ ਦੀ ਮੂਵਮੈਂਟ ਨੂੰ ਡੀਰੇਲ ਕੀਤਾ ਜਾਏ। ਸੋ ਇਸ ਕਰਕੇ ਜਿਸ ਕਦਰ ਰੈਫਰੈਂਡਮ ਦੀ ਹੁਣ ਵੋਟ ਪਈ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਹਿਸਟੋਰੀਕਲ ਦਸਤਾਵੇਜ਼ ਬਣ ਗਿਆ ਕਿ ਖਾਲਿਸਤਾਨ ਦੀ ਮੂਵਮੈਂਟ ਆ ਜਿਹੜੀ ਇਹ ਹਰ ਸਿੱਖ ਦੇ ਦਿਲੋਂ ਦਿਮਾਗ ਦੇ ਉੱਤੇ ਛਾਈ ਹੋਈ ਹੈ। ਇਹ ਗੱਲ ਵੱਖਰੀ ਹੈ ਕਿ ਹੋ ਸਕਦਾ ਕਿਸੇ ਦੀ ਜ਼ੁਬਾਨ ਤੇ ਨਾ ਆਵੇ, ਇਹ ਕੋਈ ਜ਼ਰੂਰੀ ਵੀ ਨਹੀਂ ਹੈ ਕਿ ਸਾਰੇ ਆਵਾਮ ਨੇ ਜਿੰਦਾਬਾਦ ਮੁਰਦਾਬਾਦ ਹੀ ਕਰਨਾ ਹੁੰਦਾ। ਉਹਦੇ ਲਈ ਅਸੀਂ ਹੈਗੇ ਆ ਕਰਨ ਵਾਲੇ ਤੇ ਅਸੀਂ ਬਾਖੂਬੀ 30-35 ਸਾਲ ਤੋਂ ਕਰੀ ਜਾ ਰਹੇ ਹਾਂ, ਮਿਸਾਲ ਜਗਦੀ ਰੱਖ ਰਹੇ ਹਾਂ। ਪਰ ਹੁਣ ਜਦੋਂ ਵਕਤ ਆਇਆ ਹੈ ਤਾਂ ਅਸੀਂ ਲੰਡਨ ਦੀ ਧਰਤੀ ਉੱਤੇ ਇਹਦੀ ਜਿਹੜੀ ਅਸਲੀ ਤਸਵੀਰ ਹੈ ਉਹ ਅਸੀਂ ਵੇਖੀ ਹੈ। ਤੇ ਇਸੇ ਤਰ੍ਹਾਂ ਹੀ ਜਦੋਂ ਪੰਜਾਬ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣੀ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਦਿਨ ਮਨਾਉਂਦੇ ਹਨ, ਆਪਾਂ ਉੱਥੇ ਵੀ ਫਤਿਹਗੜ੍ਹ ਸਾਹਿਬ ਵਿਖੇ ਵੇਖਦੇ ਹਾਂ ਕਿ ਕਿੱਦਾਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤ ਉਮੜ ਕੇ ਆਉਂਦੀ ਹੈ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹਨ ਇਹ ਨਾਲ ਦੀ ਨਾਲ ਚੱਲ ਰਹੀਆਂ ਨੇ। ਹਕੀਕਤਾਂ ਜਿਹੜੀਆਂ ਕੌਮ ਦੀਆਂ ਉਹ ਇਹੀ ਆ ਕਿ ਅਸੀਂ ਦਿੱਲੀ ਦੇ ਤਖਤ ਨੂੰ ਉਖਾੜ ਕੇ ਹੀ ਇਸ ਜੈਨੋਸਾਈਡ ਨਰਸੰਹਾਰ ਆ ਜਿਹੜਾ ਇਹਦਾ ਉਹਨਾਂ ਨੂੰ ਸਬਕ ਸਿਖਾ ਸਕਾਂਗੇ। ਜੀ ਹੰਸਰਾਜ ਸਾਹਿਬ, ਇੱਥੇ ਇੱਕ ਬੜਾ ਜਿਹੜਾ ਵੈਲਿਡ ਸਵਾਲ ਉਹ ਇਹ ਉੱਠਦਾ ਹੈ ਕਿ ਸਿਆਣੇ ਹਮੇਸ਼ਾ ਕਹਿੰਦੇ ਨੇ, ਬਹੁਤ ਸਾਰੇ ਰਾਈਟਰਸ ਨੇ ਵੀ ਲਿਖਿਆ, ਇਹ ਬਲੀਵ ਹੈ ਹਿਸਟੋਰੀਅਨਸ ਦਾ ਕਿ ਹਿਸਟਰੀ ਰਿਪੀਟ ਇਟਸੈਲਫ। ਜਦੋਂ ਅਸੀਂ ਦੇਖਦੇ ਹਾਂ ਕਿ 47 ਦੇ ਵਿੱਚ ਜਿਹੜੀ ਕਤਲੋ-ਗਾਰਤ ਸਿੱਖ ਕੌਮ ਦੇ ਉੱਤੇ ਮੜ ਦਿੱਤੀ ਗਈ, ਪੰਜਾਬ ਦਾ ਬਟਵਾਰਾ ਕਰ ਦਿੱਤਾ ਗਿਆ, ਉਧਰ ਦੂਜੇ ਪਾਸੇ ਬੰਗਾਲ ਦਾ ਕਰ ਦਿੱਤਾ ਗਿਆ, ਔਰ ਪੰਜਾਬ ਜਿਹੜਾ ਲਹਿੰਦਾ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਵਿੱਚੋਂ ਤਕਰੀਬਨ 1 ਮਿਲੀਅਨ, ਇੱਕ ਅੰਦਾਜ਼ੇ ਅਨੁਸਾਰ 1 ਮਿਲੀਅਨ ਤੋਂ ਵੱਧ ਜਿਹੜੇ ਇਨਸਾਨੀ ਜਾਨਾਂ ਨੇ ਉਹ ਗਈਆਂ ਸੀ। ਉਹਦਾ ਖਮਿਆਜਾ ਜਿਹੜਾ ਸਿਰਫ ਸਿੱਖਾਂ ਨੂੰ ਹੀ ਕਿਉਂ ਭੁਗਤਣਾ ਪਿਆ ਉਦੋਂ, ਜਾਂ ਮੁਸਲਮਾਨਾਂ ਨੂੰ ਭੁਗਤਣਾ ਪਿਆ? ਹੋ ਸਕਦਾ ਬਾਕੀ ਕਮਿਊਨਿਟੀਜ਼ ਦੇ ਵੀ ਕੁਝ ਲੋਕ ਵਿੱਚ ਹੋਣਗੇ, ਡੈਫੀਨੇਟਲੀ ਹੋਣਗੇ, ਪਰ ਇੱਕ ਵੱਡਾ ਹਰਜਾਨਾ ਜਿਹੜਾ ਉਹ ਸਿੱਖ ਤੇ ਮੁਸਲਿਮ ਕਮਿਊਨਿਟੀ ਦੇ ਉੱਤੇ ਇਹ ਜਿਹੜਾ ਭੁਚਾਲ ਆ ਉਹ ਆਇਆ ਉਸ ਟਾਈਮ ਤੇ। ਉਸ ਤੋਂ ਪੂਰੇ 37 ਸਾਲਾਂ ਬਾਅਦ 1947 ਤੋਂ ਲੈ ਕੇ 84 ਤੱਕ ਇਹ ਦੌਰ ਥੰਮਿਆ ਨਹੀਂ। ਸਿੱਖਾਂ ਨੂੰ ਤਾਂ ਕਦੀ ਜਰਾਇਮ ਪੇਸ਼ਾ, ਕਦੀ ਪੰਜਾਬੀ ਸੂਬੇ ਲਈ ਗ੍ਰਿਫਤਾਰੀਆਂ, ਜਿਹੜੇ ਕਿ ਕੋਈ ਮਾਮੂਲੀ ਜਿਹੀ ਇੱਕ, ਜਿਸ ਤੋਂ ਵੱਧ ਸਾਨੂੰ ਜਿਹੜੇ ਨੇ ਉਹ ਪ੍ਰੋਮਿਸਿਸ ਕੀਤੇ ਗਏ ਸੀਗੇ ਇਸ ਦੇ ਵਿੱਚ ਕਿ ਸਿੱਖ ਭਾਰਤ ਦਾ ਹਿੱਸਾ ਬਣ ਕੇ ਰਹਿਣ। ਔਰ ਸਾਡੇ ਲੀਡਰਸ ਨੇ, ਜਾਂ ਉਹਨਾਂ ਦੀ ਤੁਸੀਂ ਅਣਗਹਿਲੀ ਕਹਿ ਲਓ, ਜਾਂ ਉਹਨਾਂ ਦਾ ਭੋਲਾਪਨ ਕਹਿ ਲਓ, ਜਾਂ ਬੇਵਕੂਫੀ ਕਹਿ ਲਓ, ਕੋਈ ਵੀ ਨਾਂ ਦਿੱਤਾ ਜਾ ਸਕਦਾ। ਤੇ ਉਹਦੇ ਚੱਲਦਿਆਂ 1947 ਤੋਂ ਉਹ ਜਿਹੜੀਆਂ ਵਾਅਦਾ ਖਿਲਾਫੀ ਦੀਆਂ ਜਿਹੜੀਆਂ ਲਾਈਨਾਂ ਸੀ ਉਹ ਚਲਦੀਆਂ 84 ਤੱਕ ਆ ਪੜੀਆਂ। ਔਰ 84 ਦੇ ਵਿੱਚ ਵੀ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ, ਜਿਹਨੂੰ ਧਰਮ ਯੁੱਧ ਮੋਰਚੇ ਦਾ ਨਾਮ ਦਿੱਤਾ ਗਿਆ, ਉਹਦੀਆਂ ਜਿਹੜੀਆਂ ਸ਼ਰਤਾਂ ਸਨ ਜਾਂ ਮੰਗਾਂ ਸਨ, ਸਿਰਫ ਇਹ ਕਿ 2-4 ਜਿਹੜੀਆਂ ਧਾਰਮਿਕ ਮੰਗਾਂ ਸੀ ਉਹਨਾਂ ਦੇ ਵਿੱਚੋਂ ਜਿਹੜਾ ਦਰਬਾਰ ਸਾਹਿਬ ਤੋਂ ਰਿਲੇ ਹੋਣਾ ਚਾਹੀਦਾ ਗੁਰਬਾਣੀ ਦਾ, ਔਰ ਦੂਜੀ ਇੱਕ ਟ੍ਰੇਨ ਦਾ ਨਾਂ ਜਿਹੜਾ ਉਹ ਦਰਬਾਰ ਸਾਹਿਬ ਦੇ ਨਾਂ ਤੇ ਰੱਖਿਆ ਜਾਵੇ। ਔਰ ਇਹ ਦੋਨੇ ਚੀਜ਼ਾਂ ਹੁਣ ਹੋ ਚੁੱਕੀਆਂ ਨੇ। ਉੱਥੋਂ 24 ਘੰਟੇ ਕੀਰਤਨ ਟੈਲੀਕਾਸਟ ਹੋ ਰਿਹਾ। ਕੀ ਫਰਕ ਪੈ ਗਿਆ? ਪਰ ਜੇ ਮੈਂ ਤੁਹਾਡੀ ਗੱਲ ਨੂੰ ਵਿੱਚ ਹੀ ਕੱਟਦਾ, ਗੱਲ ਇਹ ਨਹੀਂ ਹੈਗੀ। ਤੁਸੀਂ ਇਹ ਸਮਝੋ ਵੀ ਜਦੋਂ ਪਾਰਟੀਸ਼ਨ ਹੋਇਆ ਸੀਗਾ, ਬ੍ਰਿਟਿਸ਼ ਹੋਵੇ ਚਾਹੇ ਉਹ ਮਹਾਸ਼ਾ ਹੋਵੇ, ਹਿੰਦੂ ਤਬੀ ਹੋਣ, ਇਹ ਇੱਕ ਗੱਲ ਸਮਝਦੇ ਸੀ ਕਿ ਅਸੀਂ ਪੰਜਾਬ ਦੀ ਜਿਹੜੀ ਪਿੱਠ ਤੋੜਨੀ ਆ, ਪੰਜਾਬ ਦੀ ਰੀੜ੍ਹ ਦੀ ਹੱਡੀ ਖਤਮ ਕਰਨੀ ਹੈ। ਇਸੇ ਕਰਕੇ ਜਿਹੜੀ ਲਾਈਨ ਖਿੱਚੀ ਗਈ ਆ ਪੰਜਾਬ ਦੀ ਹਿੱਕ ਦੇ ਉੱਤੇ, ਉਹ ਖਿੱਚੀ ਗਈ ਆ। ਅਸੀਂ ਹੁਣ ਪਾਕਿਸਤਾਨ ਜਾ ਕੇ ਆਏ ਹਾਂ, ਅਸੀਂ ਵੀ ਕਿੱਥੇ
पंजाब लैंदा होवे चाहे पंजाब चढ़दा होवे, पंजाब दे विच कोई फर्क नहीं है। पंजाब पंजाब है ते पूरा वाइब्रेंट है। ते जे किते इह कल्ला इकट्ठा हुंदा तां दुनिया साउथ ईस्ट एशिया दे विच कोई होर खिता हो ही नहीं सी सकदा जिहड़ा इन्ना मजबूत हुंदा, क्योंकि इह खेती प्रधान खिता होना सी ते इहने फिर सारी दुनिया नूं प्रशादे छकाउणे सी ते सारी दुनिया दे विच इहने इकनॉमिकली स्ट्रॉन्ग होना सी। इस करके ये जिहड़े बाकी गोंदा गुंदियां गईयां, चाहे वो 1 मिलियन के करीब सिख मारे गए या डिसप्लेस होए, उन्होंने टाइमां दे उत्ते बेघरे होए, जमीनां लुटियां गईयां, घर जाते रहे। वैसे अपने कुछ जान वालियां दे घर लाहौर दे विच ते फैसलाबाद दे लागे चक्कां दे जिहड़े पिंड आ उन्हां दे विच जाके वेखिया कि किड्डे किड्डे उन्हां दे घर सीगे जिहड़े अजे भी हैगे आ उत्थे, ते ਉਹ ਜਿਹੜੇ ਛੱਡ ਕੇ ਵਾਪਸ ਇੱਧਰ ਆ ਗਏ। ਸੋ ਇਸ ਕਰਕੇ ਇਹ ਇੱਕ ਸਿਸਟੈਮਿਕ ਢੰਗ ਦੇ ਨਾਲ ਕੀਤਾ ਗਿਆ, ਯੋਜਨਾਬੱਧ ਢੰਗ ਦੇ ਨਾਲ ਕੀਤਾ ਗਿਆ। ਇਹ ਕੋਈ ਕੋਇਨਸੀਡੈਂਟ ਨਹੀਂ ਸੀ ਕਿ ਇਸ ਤਰ੍ਹਾਂ ਹੋ ਗਿਆ, ਬੜੀ ਨਫ਼ਰਤ ਸੀ, ਨਫ਼ਰਤ ਫੈਲਾਈ ਗਈ ਆ। ਇਹ ਕਿਹਾ ਗਿਆ ਕਿ ਲਓ ਜੀ ਸਿੱਖਾਂ ਨੇ ਖੂਹ ਦੇ ਵਿੱਚ ਜ਼ਹਿਰ ਮਿਲਾ ਦਿੱਤੀ ਹੈ। ਕਿੱਥੋਂ ਆਉਣੀ ਹੈ ਜ਼ਹਿਰ? ਜ਼ਹਿਰ ਤਾਂ ਮਿਲਦੀ ਨਹੀਂ ਕਿਤੋਂ, ਜ਼ਹਿਰ ਤਾਂ ਖਾਣ ਨੂੰ ਨਹੀਂ ਮਿਲ ਸਕਦੀ। ਇੱਥੋਂ ਤੁਸੀਂ ਜ਼ਹਿਰ ਲੈਣੀ ਹੋਵੇ ਕਿੱਥੋਂ ਲਿਆ ਕੇ ਤੁਸੀਂ ਜ਼ਹਿਰ ਖਾਓਗੇ? ਸੋ ਇਸ ਕਰਕੇ ਇਹ ਗੱਲਾਂ ਜਿਹੜੀਆਂ ਹਨ ਇਹ ਸਾਰੀਆਂ ਗੰਦੀ ਸਿਆਸਤ ਦੇ ਵਿੱਚੋਂ ਨਿਕਲੀਆਂ ਸੀ ਤਾਂ ਕਿ ਪੰਜਾਬ ਨੂੰ ਸਦਾ ਵਾਸਤੇ ਕਮਜ਼ੋਰ ਕਰ ਦਿੱਤਾ ਜਾਏ, ਪੰਜਾਬ ਨੂੰ ਸਦਾ ਵਾਸਤੇ ਗੁਲਾਮ ਬਣਾ ਦਿੱਤਾ ਜਾਏ। ਪਰ ਪੰਜਾਬ ਹੁਣ ਵੀ, ਜਿਸ ਤਰ੍ਹਾਂ ਮੈਂ ਅਕਸਰ ਇਹ ਕਹਿੰਦਾ ਹੁੰਦਾ ਕਿ ਹਮ ਨਾ ਗਿਰੇ ਨਾ ਹਮਾਰੀ ਉਮੀਦੋਂ ਕੇ ਮੀਨਾਰ ਗਿਰੇ, ਅਸੀਂ ਇਹਦੇ ਬਾਵਜੂਦ ਵੀ ਅਸੀਂ ਉੱਠ ਕੇ ਅਸੀਂ ਅੱਜ ਫਿਰ ਉਹਨਾਂ ਤੇ ਭਾਰੇ ਪੈ ਰਹੇ ਹਾਂ। ਅੱਜ ਫਿਰ ਉਹਨਾਂ ਨੂੰ ਸੋਚਣ ਲਈ ਮਜਬੂਰ ਹੋ ਰਿਹਾ ਵੀ ਅਸੀਂ ਕੀ ਕਰੀਏ ਕਿ ਹਮ ਨਾ ਗਿਰੇ ਨਾ ਹਮਾਰੀ ਉਮੀਦੋਂ ਕੇ ਮੀਨਾਰ ਗਿਰੇ, ਪਰ ਕੁਝ ਲੋਕ ਹਮੇ ਗਿਰਾਣਾ ਚਾਹਤੇ ਸੀ, ਉਹ ਕਈ ਵਾਰ ਗਿਰੇ। ਬਿਲਕੁਲ। ਸੋ ਮੇਰਾ ਸੰਦਰਭ ਇਹ ਸੀ ਗੱਲ ਕਰਨ ਦਾ ਕਿ ਮੈਂ ਉਹਨੂੰ ਰਿਲੇਟ ਕਰ ਰਿਹਾ ਸੀ ਉਦੋਂ ਵੀ ਸ਼ਾਂਤਮਈ ਧਰਮ ਯੁੱਧ ਮੋਰਚੇ ਨੂੰ ਜਿਹੜਾ ਵੱਖਵਾਦ ਦਾ ਨਾਂ ਦੇ ਕੇ ਐਡਾ ਵੱਡਾ ਮਿਲਟਰੀ ਐਕਸ਼ਨ ਕਰ ਦਿੱਤਾ ਗਿਆ, ਔਰ ਅੱਜ ਇੱਕ ਵਾਰ ਫਿਰ ਮੁੜ ਕੇ ਫਿਰ 37 ਸਾਲਾਂ ਬਾਅਦ ਇੱਕ ਸ਼ਾਂਤਮਈ ਢੰਗ ਨਾਲ ਜਿਹੜਾ ਨਿਰੋਲ ਕਿਸਾਨੀ ਜਿਹੜੀਆਂ ਡਿਮਾਂਡਸ ਨੇ, 3 ਬਿੱਲ ਨੇ ਜਿਹੜੇ ਉਹਨਾਂ ਨੂੰ ਰੱਦ ਕਰਨ ਦਾ ਮਸਲਾ, ਅੱਜ ਫਿਰ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਖਾਲਿਸਤਾਨ ਦੇ ਨਾਲ ਜੋੜ ਕੇ ਤੇ ਫਿਰ ਉਹੀ ਜਿਹੜੀ ਆ ਹਨੇਰੀ ਆ ਉਹ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦੀਆਂ ਤੁਸੀਂ 800 ਤੋਂ ਵੱਧ ਤੁਸੀਂ ਦੇਖ ਲਓ, 1 ਸਾਲ ਹੋ ਗਿਆ ਕਿਸਾਨਾਂ ਨੂੰ ਬੈਠਿਆਂ ਨੂੰ, 800 ਤੋਂ ਵੱਧ ਉੱਥੇ ਜਿਹੜੀਆਂ ਕੈਜੂਅਲਟੀਜ਼ ਨੇ। ਔਰ ਲਖੀਮਪੁਰ ਖੀਰੀ ਦੀ ਘਟਨਾ ਅਸੀਂ ਦੇਖੀ ਹੈ ਕਿਵੇਂ ਇਹ ਜਿਹੜੇ ਭਾਰਤੀ ਤੰਤਰ ਦੇ ਗੁੰਡੇ ਨੇ, ਇਹ ਜਿਹੜੇ ਮਿਨਿਸਟਰ ਆਪਣੇ ਆਪ ਨੂੰ ਬਣੇ ਬੈਠੇ ਨੇ ਉੱਥੇ, ਤੇ ਇਹਨਾਂ ਦਾ ਤੁਸੀਂ ਐਟੀਟਿਊਡ ਦੇਖ ਲਓ ਕਿ ਇਹ ਇੱਕ ਸ਼ਾਂਤਮਈ ਢੰਗ ਦੇ ਨਾਲ ਕਰ ਰਹੇ ਮੁਜ਼ਾਹਰਾ, ਕਿਸਾਨਾਂ ਦੇ ਉੱਤੇ ਗੱਡੀਆਂ ਚਾੜ ਦਿੰਦੇ ਨੇ। ਔਰ ਕਦੇ ਇਹ RSS ਦੇ ਗੁੰਡੇ ਉੱਥੇ ਦਿੱਲੀ ਦੇ ਬਾਰਡਰ ਦੇ ਕਿਸ ਤਰ੍ਹਾਂ ਕੰਟਰੋਲ ਕਰਨਗੇ ਜਿਹੜਾ ਡਾਇਸਪੋਰ ਸਿੱਖਾਂ ਦਾ ਐਡਾ ਵੱਡਾ ਸਲਾਬ ਇਹਨਾਂ ਦੇ ਖਿਲਾਫ ਉੱਠ ਖੜਿਆ ਹੈ ਤੇ ਉੱਠ ਰਿਹਾ ਹੈ, ਉਹਨੂੰ ਕਿੱਦਾਂ ਕੰਟਰੋਲ ਕਰਨਗੇ? ਦੇ ਵਿਲ ਨਾਟ ਬੀ ਏਬਲ ਟੂ ਕੰਟਰੋਲ ਇਟ। ਠੀਕ ਆ, ਹੁਣ ਅਸੀਂ COP26 ਦੀ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੜੀ ਚੌੜੀ ਛਾਤੀ ਕਰਕੇ ਅੰਤਰਰਾਸ਼ਟਰੀ ਲੀਡਰਾਂ ਦੇ ਵਿੱਚ ਖੜਾ ਵੇਖ ਰਹੇ ਹਾਂ, ਪਰ ਇਹ ਸਮਾਂ ਖਤਮ ਨੀਅਰ ਹੁੰਦਾ ਜਾ ਰਿਹਾ ਹੈ। ਉਹਨਾਂ ਦੀ ਜਿਹੜੀ ਉਹਨਾਂ ਦਾ ਜਿਹੜਾ ਤਖਤ ਹੈ ਉਹਦੇ ਦਿਨ ਆ ਜਿਹੜੇ ਉਹ ਨੰਬਰਡ ਹੁੰਦੇ ਜਾ ਰਹੇ ਨੇ, ਕਿਉਂਕਿ ਜਿਉਂ-ਜਿਉਂ ਅਸੀਂ we're inching towards our freedom। ਇਹ ਗੱਲ ਸਮਝਣ ਦੀ ਲੋੜ ਹੈ ਕਿ ਇਤਿਹਾਸ ਦੇ ਵਿੱਚ 31 ਅਕਤੂਬਰ ਦਾ ਜਿਹੜਾ ਦਿਨ ਹੈ ਉਹ ਆਪਣੇ ਆਪ ਦੇ ਵਿੱਚ ਇੰਦਰਾ ਗਾਂਧੀ ਦੇ ਖਾਤਮੇ ਦੇ ਕਾਰਨ ਤਾਂ ਉਹ ਮਹੱਤਵਪੂਰਨ ਦਿਨ ਸੀਗਾ ਹੀ ਸੀਗਾ, ਪਰ ਹੁਣ ਜਿਹੜਾ ਉੱਥੇ ਖਾਲਿਸਤਾਨ ਦੇ ਰੈਫਰੈਂਡਮ ਦੀ ਵੋਟ ਦਾ ਇਤਿਹਾਸ ਉਹਦੇ ਨਾਲ ਜੁੜ ਗਿਆ। ਖਾਲਿਸਤਾਨ ਦੀ ਤਵਾਰੀਖ ਦੇ ਵਿੱਚ ਇਹ ਦਿਨ ਆ ਜਿਹੜੇ ਇਹ ਹਿੰਦੁਸਤਾਨ ਦੇ ਤਖਤੇ ਨੂੰ ਉਲਟਾਉਣ ਦੇ ਲਈ ਬੜੇ ਕਾਰਗਰ ਸਿੱਧ ਹੋਣਗੇ। ਇਹ ਕਿਸੇ ਹਿੰਦੁਸਤਾਨ ਦੇ ਏਜੰਸੀ ਜਾਂ ਉਹਨਾਂ ਦੇ ਬੋਰਡ ਰੂਮ ਦੇ ਵਿੱਚ ਡਿਸਕਸ ਕਰਕੇ ਉਹਨਾਂ ਤੋਂ ਹੁਣ ਹੱਲ ਨਹੀਂ ਹੋਣਾ ਇਹ। ਸੋ ਇਸ ਕਰਕੇ ਇਹ ਗੱਲ ਸਮਝਣ ਦੀ ਲੋੜ ਆ। ਜੋ ਉਹਨਾਂ ਨੇ ਗੋਂਦਾਂ ਗੁੰਦੀਆਂ ਅਸੀਂ ਉਹਦੇ ਵਿੱਚ ਫਸਦੇ ਗਏ ਆ ਕਿਸੇ ਹੱਦ ਤੱਕ, ਪਰ ਇੰਨੇ ਵੀ ਨਹੀਂ ਫਸੇ ਅਸੀਂ ਕਿ ਅਸੀਂ ਕੁਝ ਕਰਨ ਜੋਗੇ ਨਹੀਂ ਹੈ। ਗੁਰੂ ਦੀ ਮਿਹਰ ਸੀਗੀ ਕਿ ਐਡੀ ਵੱਡੀ ਤਾਦਾਦ ਦੇ ਵਿੱਚ ਡਾਇਸਪੋਰ ਸਿੱਖ ਆ ਜਿਹੜਾ ਉਹ ਇਹਨਾਂ ਦੇ ਪੰਜੇ ਚੋਂ ਆਜ਼ਾਦ ਹੋ ਕੇ ਬਾਹਰਲੇ ਮੁਲਕਾਂ ਦੇ ਵਿੱਚ ਆ ਗਿਆ। ਤੇ ਬਾਹਰਲੇ ਮੁਲਕਾਂ ਦੇ ਵਿੱਚ ਜਿੱਦਾਂ ਹੁਣ ਇਹਨੇ ਪਿਛਲੇ ਦਿਨ ਹੀ ਕਿਹਾ ਕਿ ਜਿਹੜਾ ਫਾਰਮਰਸ ਪ੍ਰੋਟੈਸਟ ਕਰਨਗੇ ਬਾਹਰਲੇ ਦੇਸ਼ਾਂ ਦੇ ਵਿੱਚ ਅਸੀਂ ਉਹਨਾਂ ਦਾ ਨੋਟਿਸ ਲਵਾਂਗੇ, ਉਹਨਾਂ ਦਾ ਜੇ ਕਰਾਂਗੇ। ਪਰ ਇਹਦੇ ਬਾਵਜੂਦ ਪਿਛਲੇ ਐਤਵਾਰ ਨੂੰ ਸਟੂਡੈਂਟਸ ਨੇ ਬੜਾ ਵੱਡਾ ਮੁਜ਼ਾਹਰਾ ਫੇਰ ਬਰੈਂਪਟਨ ਦੇ ਵਿੱਚ ਕੀਤਾ, ਇਹੀ ਗੱਲ ਉਹਨਾਂ ਨੂੰ ਦੱਸਣ ਲਈ ਕਿ ਤੁਸੀਂ ਜੋ ਮਰਜ਼ੀ ਕਰ ਲਓ। ਇਹ ਕਦੇ ਇਨਕਲਾਬ ਏਦਾਂ ਫੋਕੇ ਦਬਕਿਆਂ ਦੇ ਨਾਲ ਥੋੜ੍ਹਾ ਕੰਟਰੋਲ ਕੀਤੇ ਜਾਂਦੇ ਆ। ਸੋ ਇਸ ਕਰਕੇ ਇਹ ਸਮਝਣ ਦੀ ਲੋੜ ਹੈ ਕਿ
ਇਹ ਰੈਫਰੈਂਡਮ ਆ ਜਿਹੜਾ ਖਾਲਿਸਤਾਨ ਦੀ ਮੂਵਮੈਂਟ ਦੇ ਵਿੱਚ ਇੱਕ ਬੜਾ ਕਾਰਗਰ ਤਰੀਕਾ ਸਿੱਧ ਹੋਇਆ ਇਸ ਕੈਂਪੇਨ ਨੂੰ ਅੱਗੇ ਲਿਜਾਣ ਦੀ ਖਾਤਰ। ਇੱਕ ਇਹੋ ਜਿਹਾ ਦਸਤਾਵੇਜ਼ ਤਿਆਰ ਹੋ ਰਿਹਾ ਜਿਹੜਾ ਕਿ ਦੁਨੀਆ ਨੂੰ ਮੂੰਹ ਚੜਾਉਂਦਾ ਰਹੇਗਾ ਜਦ ਤੱਕ ਦੁਨੀਆ ਦੇ ਲੋਕ ਯੂਨਾਈਟਿਡ ਨੇਸ਼ਨਸ ਹੋਏ ਜਾਂ ਡਿਵੈਲਪ ਕੰਟਰੀਜ਼ ਹੋਣ ਸਾਰੀਆਂ, ਕੈਨੇਡਾ, ਅਮਰੀਕਾ, ਲੰਡਨ, ਇੰਗਲੈਂਡ, ਆਸਟ੍ਰੇਲੀਆ ਵਰਗੇ, ਜਦ ਤੱਕ ਉਹਦੇ ਬਾਰੇ ਸੋਚਣ ਤੋਂ ਮਜਬੂਰ ਨਹੀਂ ਹੁੰਦੇ ਕਿ ਆਹ ਸਾਹਮਣੇ ਪਿਆ ਲੱਖਾਂ ਲੋਕ ਕਹਿ ਰਹੇ ਆ ਕਿ ਅਸੀਂ ਇਸ ਮੁਲਕ ਨਾਲ ਨਹੀਂ ਰਹਿਣਾ, ਤਾਂ ਫਿਰ ਉਹਨਾਂ ਨੂੰ ਜਕੜਿਆ ਕਿਉਂ ਜਾ ਰਿਹਾ। ਸੋ ਇਸ ਕਰਕੇ ਇਹ ਜਿਹੜਾ ਮੂਵਮੈਂਟ ਦਾ ਇੱਕ ਵਹਾਅ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਤੇ ਅਮਰੀਕਾ ਦੇ ਵਿੱਚ ਵੀ ਇਹ ਵੋਟਾਂ ਪੈਣੀਆਂ ਨੇ, ਤੇ ਜੇ ਉੱਥੇ 35,000 ਵੋਟ ਪਈ ਹੈ ਇੱਕ ਦਿਨ ਦੇ ਵਿੱਚ, ਤਾਂ ਇੱਥੇ ਲੱਖ ਲੱਖ ਵੋਟ ਪਏਗੀ ਇੱਕ ਦਿਨ ਦੇ ਵਿੱਚ। ਕੌਣ ਰੋਕੇਗਾ? ਭਾਰਤ ਸਰਕਾਰ ਰੋਕੇਗੀ। ਉਹਨਾਂ ਦੇ ਹੁਣ ਇੱਥੇ ਡੰਡਾਧਾਰੀ ਪੁਲਿਸ ਵਾਲੇ ਆਉਣਗੇ ਰੋਕਣ। ਐਸਾ ਹੋ ਹੀ ਨਹੀਂ ਸਕਣਾ। ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਹੈ। ਇਸ ਕਰਕੇ ਹੁਣ ਉਹ ਡੀਂਗਾ ਮਾਰ ਰਹੇ ਨੇ ਕਿ ਅਸੀਂ ਆਪਣਾ ਕੋਲ ਆ ਜਿਹੜਾ ਉਹ ਘਟਾ ਕੇ ਇਕਾਨਮੀ ਨੂੰ ਤੇ ਜਾਂ এনवायरमेंट ਨੂੰ ਠੀਕ ਕਰ ਲਵਾਂਗੇ। ਤੁਸੀਂ ਤਾਂ ਲੋਕਾਂ ਨੂੰ ਰੋਟੀ ਨਹੀਂ ਦੇ ਸਕਦੇ, ਤੁਹਾਡੀ ਤਾਂ ਲੋਕਾਂ ਨੂੰ ਖਾਣਾ ਨਹੀਂ ਦੇ ਸਕਦੇ। ਇਹ ਤਾਂ ਪੰਜਾਬ ਹੀ ਹੈ ਜਿਹੜਾ ਤੁਹਾਨੂੰ ਹੁਣ ਤੱਕ ਖਵਾਉਂਦਾ ਰਿਹਾ, ਤੇ ਸਮਾਂ ਆ ਗਿਆ ਹੈ। ਇਹ ਸਮਾਂ ਜਿੱਦਾਂ ਮੈਂ ਕਿਹਾ ਹੈ ਕਿ ਫਰੀडम ਆ ਜਿਹੜੀ, ਉਹਦੀ ਮੂਵਮੈਂਟ ਹੈ ਜਿਹੜੀ, ਉਹ ਕਦੇ ਵੀ ਸਰਕਾਰਾਂ ਤੋਂ ਠੱਲੀ ਨਹੀਂ ਜਾਂਦੀ ਹੁੰਦੀ। ਸਰਕਾਰਾਂ ਉਹਦੇ ਵਿੱਚ ਲੋਕਾਂ ਨੂੰ ਥੋੜਾ ਬਹੁਤ ਭੁਲੇਖਿਆਂ ਵਿੱਚ ਜ਼ਰੂਰ ਪਾ ਸਕਦੀਆਂ ਹੁੰਦੀਆਂ, ਪਰ ਇਹ ਮੂਵਮੈਂਟਸ ਕਦੇ ਕਿਤੇ ਵੀ ਨਹੀਂ ਠੱਲੀਆਂ ਜਾਂਦੀਆਂ। ਉਹਨਾਂ ਤੋਂ ਤਾਂ ਕਦੇ ਠੱਲੀ ਨਹੀਂ ਜਾਣੀ, ਕਿਉਂਕਿ ਉਹ ਬੇਈਮਾਨ ਤੇ ਕਰਪਟ ਹੈ, ਤੇ ਮੂਹਰੇ ਲੜਨ ਵਾਲੇ ਆ ਜਿਹੜੇ ਉਹ ਬੜੇ ਡੈਡੀਕੇਟ ਹੋ ਕੇ ਚੱਲ ਰਹੇ ਨੇ। ਸੋ ਇਸ ਕਰਕੇ ਮੈਂ ਸਮਝਦਾ ਹਾਂ ਕਿ ਅੱਜ ਜਿੱਥੇ ਅਸੀਂ 1984 ਦੇ ਸਿੱਖ ਜੈਨਸ, ਅੱਜ ਸਾਡੇ ਬਰੈਂਪਟਨ ਦੇ ਵਿੱਚ ਇਸ ਮੈਟਰ ਫੈਕਟ ਬਰੈਂਪਟਨ ਦਾ ਸਿਟੀ ਹਾਲ, ਉਹਨਾਂ ਨੇ ਅੱਜ ਆਪਣਾ ਟਾਵਰ ਜਿਹੜਾ ਹੈ ਉਹਨੂੰ ਔਰੇਂਜ ਰੰਗ ਦੇ ਵਿੱਚ ਲਿਟ ਕੀਤਾ ਸਿੱਖ ਜੈਨੋਸਾਈਡ ਵੀਕ, ਅਵੇਅਰਨੈਸ ਵੀਕ ਦੀ ਯਾਦ ਦੇ ਵਿੱਚ। ਸੋ ਇਹ ਤਾਂ ਥਾਂ ਥਾਂ ਦੇ ਉੱਤੇ ਗੱਲ ਚੱਲ ਰਹੀ ਹੈ। 2017 ਦੇ ਵਿੱਚ ontario ਦੀ ਲੈਜਿਸਲੇਚਰ ਨੇ ਮੋਸ਼ਨ ਪਾਸ ਕੀਤਾ ਕਿ ਇਹ ਕੋਈ ਐਂਟੀ ਸਿੱਖ ਰਾਈਟ ਨਹੀਂ ਸੀ, ਇਹ ਮੈਟਰ ਫੈਕਟ ਜੈਨੋਸਾਈਡ ਸੀ। ਸੋ ਜੈਨੋਸਾਈਡ ਦੇ ਕਨਸੀਕੁਐਂਸਿਸ ਤਾਂ ਮਨਵੀਰ ਸਿੰਘ ਜੀ ਨਿਕਲਣੇ ਹੀ ਨਿਕਲਣੇ ਆ। ਇਹ ਤਾਂ ਨਹੀਂ ਨਾ ਹੈਗਾ ਵੀ ਇੱਕ ਸਰਕਾਰ ਜੈਨੋਸਾਈਡ ਕਰ ਦੇਵੇ ਤੇ ਉਹ ਮੁੜ ਕੇ ਲੋਕ ਸਿਰਫ ਉੱਤੇ ਕਿਤਾਬਾਂ ਲਿਖੀ ਜਾਣ, ਇਹ ਤੋਂ ਬਾਅਦ ਉਹਦੇ ਕੋਈ ਹੋਰ ਕਨਸੀਕੁਐਂਸਿਸ ਨਾ ਹੋਣ। ਕਨਸੀਕੁਐਂਸਿਸ ਉਹਦੇ ਇਹੀ ਹੋਣੇ ਆ ਕਿ ਸਿੱਖ ਆਪਣਾ ਮੁਲਕ ਆ ਜਿਹੜਾ, ਉਹਦੀਆਂ ਹੱਦਬੰਦੀਆਂ, ਤੁਸੀਂ ਪਿੱਛੇ ਖਾਲਿਸਤਾਨ ਦਾ ਮੈਪ ਲਾਇਆ ਹੋਇਆ, ਹੱਦਬੰਦੀ ਉਹਦੀ ਕੋਈ ਵੀ ਹੋ ਸਕਦੀ ਹੈ। ਸਿੱਖਸ ਫॉर ਜਸਟਿਸ ਨੇ ਇਸ ਨੂੰ ਵਧਾ ਕੇ ਵੱਖਰਾ ਇੱਕ ਮੈਪ ਦਿੱਤਾ। ਸੋ ਇਹ ਜਿਹੜੀਆਂ ਲਾਈਨਾਂ ਖਿੱਚੀਆਂ ਜਾਣੀਆਂ, ਇਹ ਤਾਂ ਜਦੋਂ ਟਾਈਮ ਆਊਗਾ ਉਦੋਂ ਖਿੱਚੀਆਂ ਜਾਣੀਆਂ, ਪਰ ਇਹ ਇਟਸ ਕਮਿੰਗ ਵੈਰੀ ਨੀਅਰ ਕਿ ਭਾਰਤ ਸਰਕਾਰ ਆ ਜਿਹੜੀ ਉਹ ਇਸ ਮੂਵਮੈਂਟ ਦੇ ਵਹਾਅ ਨੂੰ ਹੁਣ ਰੋਕ ਨਹੀਂ ਸਕੇਗੀ। ਜੀ ਬਿਲਕੁਲ ਹੰਸਰਾ ਸਾਹਿਬ, ਦਰੁਸਤ ਹੈ ਤੁਹਾਡੀ ਗੱਲ। 2.5 ਲੱਖ ਸ਼ਹੀਦੀਆਂ, ਜਿਹੜੀਆਂ ਸ਼ਹੀਦਾਂ ਦਾ ਡੁੱਲਿਆ ਖੂਨ ਆ, ਉਹ ਜਾਈ ਨਹੀਂ ਜਾਂਦਾ। ਸ਼ਹੀਦ ਤਾਂ ਕਹਿੰਦੇ ਵੀ ਇੱਕ ਵੀ ਜੇ ਹੋ ਜਾਏ ਤਾਂ ਉਹ ਕਹਿੰਦੇ ਹੁੰਦੇ ਨਾ ਕਿ ਸ਼ਹੀਦ ਕੀ ਜੋ ਮੌਤ ਹੈ वो कौम की हयात है, हयात तो हयात है, मौत भी हयात है। ਸੋ ਸ਼ਹੀਦ ਦੀ ਜਿਹੜੀ ਮੌਤ ਆ ਉਹ ਤਾਂ ਕੌਮ ਦੀ ਪੂਰੀ ਦੀ, ਇੱਕ ਸ਼ਹੀਦ ਦੀ ਜਿਹੜੀ ਮੌਤ ਆ ਉਹ ਕੌਮ ਦੀ ਜ਼ਿੰਦਗੀ ਬਣ ਜਾਇਆ ਕਰਦੀ ਹੈ। ਔਰ ਹੰਸਰਾ ਸਾਹਿਬ, ਅਖੀਰ ਦੇ ਵਿੱਚ ਆਪਾਂ ਚੱਲਦੇ ਹਾਂ, ਆਪਾਂ ਅੱਜ ਦੇ ਸੰਦਰਭ ਦੇ ਵਿੱਚ ਗੱਲ ਕਰਦੇ ਹਾਂ। ਠੀਕ ਹੈ, ਰੈਫਰੈਂਡਮ ਬਹੁਤ ਕਾਮਯਾਬੀ ਦੇ ਨਾਲ ਚੱਲ ਰਿਹਾ ਤੇ ਇਹ ਕੇਸ ਵੀ UN ਦੇ ਵਿੱਚ ਲੱਗ ਜਾਏਗਾ, ਤੇ ਉਹ ਫਿਰ ਅਗਲੀਆਂ ਗੱਲਾਂ ਨੇ ਵੀ ਅੱਗੇ ਕੀ ਹੁੰਦਾ। ਜਾਂ ਫਿਰ ਜੇ ਅਸੀਂ ਪੰਜਾਬ ਦੀ ਧਰਤੀ ਤੇ ਅੱਜ ਦੇਖਦੇ ਹਾਂ ਕਿ ਜਿਸ ਤਰ੍ਹਾਂ ਦੀਆਂ ਲਹਿਰਾਂ ਉੱਥੇ ਅਫਰਾ ਤਫਰੀ ਜੀ ਇੱਕ ਬਣੀ ਹੋਈ ਹੈ, ਇਹਦਾ ਇੱਕ ਜਿਹੜਾ ਇਮੀਡੀਏਟ ਜਿਹੜਾ ਹੱਲ ਹੈ ਉਹ ਕਿਵੇਂ ਹੋ ਸਕਦਾ? ਕਿਉਂਕਿ ਆਪਾਂ ਨੂੰ ਪਤਾ 1 ਸਾਲ ਤੋਂ ਵੱਧ ਹੋ ਗਿਆ ਉੱਥੇ ਕਿਸਾਨਾਂ ਨੂੰ ਬੈਠਿਆਂ ਨੂੰ, ਤੇ ਕੋਈ ਵੀ ਜਿਹੜੀ ਸੰਭਾਵਨਾ ਹਜੇ ਤੱਕ ਕਿਸੇ ਪਾਸੇ ਲੱਗਣ ਦੀ ਨਜ਼ਰ ਨਹੀਂ ਆ ਰਹੀ। ਔਰ ਦੂਜੇ ਪਾਸੇ ਜੋ ਇਹਨਾਂ ਨੇ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਜਿਹੜਾ ਮਾਮਲਾ ਉਹ ਲਟਕਾਇਆ ਹੋਇਆ, ਕਦੀ ਸਿੱਟ ਬਣਾਤੀ, ਕਦੀ 1, ਕਦੀ 2, ਕਦੀ 3, ਕਦੀ ਹੋਰ, ਕਦੀ ਕਿਸੇ ਨੇ ਬਿਆਨ ਦੇ ਦਿੱਤਾ, ਕਦੀ ਵਿਧਾਨ ਸਭਾ 'ਚ ਮਤਾ ਪਾਸ ਕਰਤਾ। ਉਸ ਤੋਂ ਇਲਾਵਾ ਜਿਹੜਾ ਪੰਜਾਬ ਦੀਆਂ ਜੋ ਰੋਜ਼ਮਰਰਾ ਦੀਆਂ ਚੀਜ਼ਾਂ ਨੇ, ਬਿਜਲੀ ਸੰਕਟ ਬੜਾ ਗੰਭੀਰ ਰੂਪ ਦੇ ਵਿੱਚ ਉੱਥੇ ਹੋ ਰਿਹਾ, ਜੋ ਉੱਥੇ ਨਸ਼ੇ ਨੇ। ਸੋ ਇਹਨਾਂ ਚੀਜ਼ਾਂ ਦਾ ਜਿੰਨੀ ਅਫਰਾ ਤਫਰੀ, ਔਰ ਇੱਥੋਂ ਤੱਕ ਹੀ ਨਹੀਂ, ਸ਼੍ਰੋਮਣੀ ਕਮੇਟੀ ਦੀ ਵੀ ਜੇ ਅਸੀਂ ਗੱਲ ਕਰਨੀ ਹੋਵੇ, ਪੰਜਾਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਉਹਨਾਂ ਨੇ ਵੀ ਜਿਹੜੇ 328 ਸਰੂਪ ਗਾਇਬ ਕੀਤੇ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਉਹਨਾਂ ਦਾ ਹਿਸਾਬ ਵੀ ਨਹੀਂ। ਉਹ ਵੀ ਮੋਰਚਾ ਤਕਰੀਬਨ ਪਿਛਲੇ 1 ਸਾਲ ਤੋਂ ਵੱਧ ਸਮੇਂ ਤੋਂ ਲਗਾਤਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਘਰ ਦੇ ਮੋਹਰੇ ਚੱਲ ਰਿਹਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ, ਚਾਹੇ ਉਹ ਪਹਿਲਾਂ ਗੋਬਿੰਦ ਲੌਂਗੋਵਾਲ ਹੋਵੇ ਤੇ ਜਾਂ ਫਿਰ ਹੁਣ ਜਿਹੜੀ ਮਿਸ ਜਗੀਰ ਕੌਰ ਆਏ ਹੋਵੇ। ਉਹ ਲਗਾਤਾਰਤਾ ਦੇ ਨਾਲ ਜਿਹੜਾ ਮੋਰਚਾ ਸਿੰਘ ਚਲਾ ਰਹੇ ਨੇ ਕਿ ਸਾਨੂੰ 328 ਜਿਹੜੇ ਗੁਰੂ ਸਾਹਿਬ ਦੇ ਸਰੂਪ ਨੇ ਉਹਨਾਂ ਦਾ ਹਿਸਾਬ ਦਿਓ।
ਔਰ ਗ੍ਰਿਫਤਾਰੀਆਂ ਦਾ ਜਿਹੜਾ 4 ਮਹੀਨੇ ਹੋ ਗਏ ਨੇ, ਜਿਹੜਾ ਬਰਗਾੜੀ ਤੋਂ ਹਰ ਰੋਜ਼ ਗ੍ਰਿਫਤਾਰੀ ਦੇਣ ਜਥਾ ਜਾਂਦਾ, ਰਵਾਇਤਾਂ ਦੇ ਅਨੁਸਾਰ 4 ਮਹੀਨੇ ਅੱਜ ਹੋ ਗਏ ਨੇ ਲਗਾਤਾਰਤਾ ਦੇ ਨਾਲ। ਤੇ ਔਰ ਅੱਜ ਦੀ ਜੇ ਅਸੀਂ ਘਟਨਾ ਕੱਲ ਦੀ ਜੇ ਵੇਖਣੀ ਹੋਵੇ 31 ਅਕਤੂਬਰ ਨੂੰ, ਜੇ ਅਸੀਂ ਹੁਣ ਗੱਲ ਕਰਦੇ ਹਾਂ ਜਿਹੜੀ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਸਰਦਾਰ ਸਿਮਰਨਜੀਤ ਸਿੰਘ ਮਾਨ ਹੁਣੀ ਉੱਥੇ ਆਪਣੇ ਜਥੇ ਸਮੇਤ ਜਿਹੜੇ ਪਿਛਲੇ 27 ਸਾਲਾਂ ਤੋਂ ਜਾ ਰਹੇ ਨੇ, ਉੱਥੇ ਅਰਦਾਸ ਕਰਦੇ ਨੇ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਤੇ ਸ਼ਹੀਦ ਭਾਈ ਕੇਹਰ ਸਿੰਘ ਉਹਨਾਂ ਦੀ, ਜਿਨ੍ਹਾਂ ਨੇ ਜਿਹੜੀ ਮੌਕੇ ਦੀ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ ਕਿ ਪ੍ਰਧਾਨ ਮੰਤਰੀ ਉੱਥੇ ਦੀ ਇੰਦਰਾ ਗਾਂਧੀ ਜੀ ਨੇ ਅਟੈਕ ਕੀਤਾ ਦਰਬਾਰ ਸਾਹਿਬ ਤੇ, ਔਰ ਨਰਸੰਹਾਰ ਜਿਹੜਾ ਉੱਥੇ ਜਿਹੜਾ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਸਿੱਖ ਸੰਗਤਾਂ ਦਾ ਕਰਵਾਇਆ, ਉਹਨੂੰ ਸਜ਼ਾ ਯਾਫਤਾ ਕੀਤਾ। ਉਹਨਾਂ ਦੀ ਅਰਦਾਸ ਨੂੰ ਵੀ ਰੋਕਿਆ ਗਿਆ, ਉਹਨਾਂ ਨੂੰ ਧੱਕੇ ਮੁੱਕੀ ਉੱਥੇ ਜਿਹੜੀ ਕੀਤੀ ਗਈ ਆ। ਸੋ ਐਸੀ ਜਿਹੜੀ ਅਫਰਾ ਤਫਰੀ ਆ, ਉਹਦੇ 'ਚ ਕੀ ਤੁਹਾਨੂੰ ਸੰਭਾਵਨਾਵਾਂ ਆਉਣ ਵਾਲੇ ਦਿਨਾਂ ਦੇ ਵਿੱਚ ਲੱਗ ਰਹੀਆਂ ਨੇ? ਕੌਮ ਕਿਸ ਤਰ੍ਹਾਂ ਦੇ ਨਾਲ ਜਿਹੜਾ ਆਪਣੀ ਅਗਲੀ ਰਣਨੀਤੀ ਹੈ ਜਿਹੜੀ ਉਹ ਅਖਤਿਆਰ ਕਰੇ? ਇਹ ਸਾਰਾ ਕੁਝ ਜੋ ਪੰਜਾਬ ਦੇ ਵਿੱਚ ਹੋ ਰਿਹਾ, ਮੈਂ ਅਕਸਰ ਇਹੀ ਕਹਿਣਾ ਹੁੰਦਾ ਕਿ ਇੱਕ ਜੇ ਸਾਰਾ ਕੈਨਵਸ ਦੇ ਉੱਤੇ ਪਾ ਲਈਏ ਤਾਂ ਜਿਸ ਤਰ੍ਹਾਂ ਇੱਕ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਥਾਂ ਥਾਂ ਦੇ ਉੱਤੇ ਅੱਗਾਂ ਲੱਗੀਆਂ ਹੋਣ, ਉਹੋ ਜਿਹਾ ਮਾਹੌਲ ਸਿਰਜਿਆ ਜਾ ਰਿਹਾ। ਇਹ ਗੁਲਾਮੀ ਦੀ ਚਰਮ ਸੀਮਾ ਦਾ ਸਮਾਂ ਆ ਗਿਆ ਕਿ ਸਾਡਾ ਕੋਈ ਮਸਲਾ ਹੱਲ ਦਾ ਹੋਣਾ ਕੀ ਆ, ਬਲਕਿ ਉਹ ਦਿਨੋਂ ਦਿਨ ਬਦਤਰ ਦਾ ਬਦਤਰ ਹੁੰਦਾ ਜਾ ਰਿਹਾ। ਤੇ ਇਹਨਾਂ ਸਾਰਿਆਂ ਦੀ ਜਿਹੜੀ ਜੜ ਹੈ ਉਹ ਗੁਲਾਮੀ ਹੋਈ ਆ, ਹੋਰ ਕੁਝ ਨਹੀਂ ਹੈਗਾ। ਅਗਰ ਗੁਲਾਮੀ ਦੇ ਸੰਗਲਾਂ ਨੂੰ ਅਸੀਂ ਤੋੜ ਦੇਵਾਂਗੇ ਤਾਂ ਸਾਰੇ ਮਸਲੇ ਆ ਜਿਹੜੇ ਉਹ ਇੱਕ ਇੱਕ ਕਰਕੇ ਹੱਲ ਹੋ ਜਾਣਗੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹਦੇ ਆਪਾਂ ਸੇਵਾਦਾਰ ਆ, ਉਹ ਗਰਾਊਂਡ ਜ਼ੀਰੋ ਤੇ ਕੰਮ ਕਰ ਰਹੇ ਨੇ ਤੇ ਇਹੀ ਕੰਮ ਕੀਤਾ ਜਾ ਸਕਦਾ, ਚਾਹੇ ਉਹ ਮੁਜ਼ਾਹਰੇ ਕੀਤੇ ਜਾ ਸਕਣ, ਚਾਹੇ ਉਹ ਮੋਰਚੇ ਲਾਏ ਜਾ ਸਕਣ। ਉਹਦੇ ਨਾਲ ਜਿਹੜੀ ਕੈਂਪੇਨ ਆਏ ਇਸ ਸਰਕਾਰ ਦੇ ਖਿਲਾਫ ਉਹ ਚਲਦੀ ਰਹਿਣੀ ਚਾਹੀਦੀ ਆ। ਤੇ ਡਾਇਸਪੋਰਾ ਸਿੱਖ ਆ ਜਿਹੜੇ ਉਹ ਆਪਣਾ ਖਾਲਿਸਤਾਨ ਦਾ ਜਿਹੜਾ ਪਰਚਮ ਹੈ ਉਹਨੂੰ ਥਾਂ ਥਾਂ ਦੇ ਉੱਤੇ ਲਹਿਰਾ ਰਹੇ ਨੇ। ਸੋ ਇਸ ਕਰਕੇ ਇਹ ਹੈਂਡ ਇਨ ਹੈਂਡ ਸਾਰਾ ਕੁਝ ਚੱਲ ਰਿਹਾ ਹੈ ਤੇ ਇਹ ਤੋਂ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਇਹ ਇਟਸ ਪਾਰਟ ਆਫ ਦ ਮੂਵਮੈਂਟ ਜਿਹੜੀ ਅਸੀਂ ਲੜ ਰਹੇ ਹਾਂ। ਜੇ ਸਾਰਾ ਕੁਝ ਠੀਕ ਹੋਵੇ ਤਾਂ ਫਿਰ ਅਸੀਂ ਲੜਨਾ ਕਾਹਦੇ ਲਈ ਹੈ? ਸੋ ਇਸ ਕਰਕੇ ਇਹ ਸਮਝਣ ਦੀ ਲੋੜ ਆ। ਜਿੱਥੋਂ ਤੱਕ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਰਦਾਸ ਰੋਕਣ ਦੀ ਗੱਲ ਆ, ਇਹ ਸਮਝਣ ਦੀ ਲੋੜ ਆ ਕਿ RSS ਨੇ ਜਿਸ ਕਦਰ ਆਪਣਾ ਜਿਹੜਾ ਅਸਰ ਹੈ ਉਹ ਇਹਨਾਂ ਸੰਸਥਾਵਾਂ ਦੇ ਉੱਤੇ ਪਾਇਆ ਹੋਇਆ ਹੈ, ਉਹਦਾ ਹੀ ਇੱਕ ਹਿੱਸਾ ਹੈ। ਜਿਸ ਤਰ੍ਹਾਂ ਸਰਸਾ ਨੇ, ਮਨਜਿੰਦਰ ਸਰਸਾ ਜਾਂ ਸ਼ਾਇਦ ਮੇਰੇ ਖਿਆਲ ਦੇ ਵਿੱਚ, ਉਹਨੇ ਹੁਣ ਕਿਹਾ ਲਓ ਜੀ ਪੰਜਾਬ ਦੇ ਵਿੱਚ ਸਿੱਖ ਕੋਈ ਖਾਲਿਸਤਾਨ ਨਹੀਂ ਮੰਗਦਾ। ਠੀਕ ਆ, ਲੰਡਨ ਦੇ ਵਿੱਚ ਐਡੀਆਂ ਵੋਟਾਂ ਪੈ ਗਈਆਂ। ਪੜਿਆ ਲੋਕਾਂ ਪੰਜਾਬ ਦੇ ਵਿੱਚ ਵੀ ਇਹੋ ਜਿਹੇ ਲੋਕ ਨੇ ਜਿਹੜੇ ਖਾਲਿਸਤਾਨ ਮੰਗਦੇ ਨੇ। ਠੀਕ ਆ, ਤੁਸੀਂ ਅੱਜ ਦਬਾ ਕੇ ਚੁੱਪ ਕਰਾਏ ਹੋਏ ਨੇ ਕਿਉਂਕਿ ਮੰਜ਼ਿलें सर करने का जुनून रखते हैं हम, मंजिलें सर करने का जुनून रखते हैं हम, रास्ते हो परे मुश्किल हिम्मत लड़ने की रखते हैं हम। रास्ते कितने भी मुश्किल होण, ਅਸੀਂ ਆਪਣਾ ਜਿਹੜਾ ਲੜਨ ਦਾ ਉਹ ਹਿੰਮਤ ਰੱਖਦੇ ਆ। ਚਲੇ ਹੈ ਉਸ ਰਾਹ पे मिल सके तमन्ना का उदेश, तराने आज़ादी के गाने का अंदाज रखते हैं। ਸੋ ਇਹ ਲੋਕਾਂ ਨੂੰ ਸਮਝ ਨਹੀਂ ਆਉਂਦਾ ਕਿ ਇਸ ਕੌਮ ਜਿਹਨੇ ਤੁਹਾਨੂੰ ਆਜ਼ਾਦੀ ਦਿਵਾਈ ਹੈ ਉਸ ਤੋਂ ਪਹਿਲਾਂ ਆਪ ਰਾਜ ਕੀਤਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਜਿਹਨੂੰ ਅੱਜ 2 ਸਦੀਆਂ ਬਾਅਦ ਵੀ ਬ੍ਰਿਟਿਸ਼ ਵਰਗੀਆਂ BBC ਵਰਗੀਆਂ ਸੰਸਥਾਵਾਂ ਕਹਿ ਰਹੀਆਂ ਨੇ ਕਿ ਦੁਨੀਆ ਦਾ ਬਿਹਤਰ ਐਡਮਿਨਿਸਟ੍ਰੇਸ਼ਨ ਸੀਗੀ ਉਹਦੀ। ਸੋ ਸਾਨੂੰ ਤਾਂ ਰਾਜ ਵੀ ਕਰਨਾ ਆਉਂਦਾ ਹੈ ਤੇ ਰਾਜ ਲੈਣਾ ਵੀ ਆਉਂਦਾ ਹੈ ਤੇ ਇਹ ਰਾਜ ਲਿਆ ਵੀ ਜਾਣਾ ਹੈ। ਇਸ ਕਰਕੇ ਇਹ ਮੈਂ ਇਹਨਾਂ ਗੱਲਾਂ ਤੋਂ ਡਿਸਕਰੇਜ ਨਹੀਂ ਹੁੰਦਾ ਤੇ ਮੈਂ ਇਹਨਾਂ ਗੱਲਾਂ ਤੋਂ ਡਿਸਹਾਰਟਨ ਨਹੀਂ ਹੁੰਦਾ। ਇਹ ਗੱਲਾਂ ਸਾਨੂੰ ਕਿਸੇ ਢੰਗ ਨਾਲ ਵੀ ਸਾਡੇ ਕਦਮਾਂ ਦੇ ਵਿੱਚ ਮੱਠਤਾ ਨਹੀਂ ਲਿਆ ਸਕਦੀਆਂ ਕਿ ਉੱਥੇ ਗੁਰੂ ਗ੍ਰੰਥ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਹੀ ਦੋਸ਼ੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੋਸ਼ੀ ਨਹੀਂ ਹਨ ਤੇ ਨਾ ਗੁਰੂ ਨੂੰ ਕੋਈ ਆਂਚ ਪਹੁੰਚਾ ਸਕਦਾ ਹੈ। ਜੀ ਆਪਾਂ ਆਪਣੇ ਲਾਸਟ ਗੱਲਬਾਤ ਵੱਧਦੇ ਹਾਂ ਆਪਾਂ, ਬਸ ਹੁਣੇ 1-ਅੱਧੇ ਮਿੰਟ ਦੇ ਵਿੱਚ ਇਹਨੂੰ ਸਮ ਅਪ ਕਰਾਂਗੇ। ਅੱਜ ਜਦੋਂ ਇਹ ਖਬਰ ਕੱਲ ਵੇਖੀ ਹੈ ਨਾ ਕਿ ਜਦੋਂ ਜੋ ਉੱਥੇ ਰੋਕਿਆ ਗਿਆ, ਸਿੰਘਾਂ ਦੀ ਅਰਦਾਸ, ਸ਼ਹਾਦਤ ਦੀ ਅਰਦਾਸ ਕਰਨ ਤੋਂ ਰੋਕਿਆ ਗਿਆ, ਔਰ ਮੈਨੂੰ ਯਾਦ ਆ ਗਿਆ, ਮੈਂ 1-2 ਦਿਨ ਪਹਿਲਾਂ ਸ਼ਹੀਦ ਭਾਈ ਸਤਵੰਤ ਸਿੰਘ ਉਹਨਾਂ ਦੇ ਇੱਕ ਦੋਸਤ ਨੇ, ਭਰਾਵਾਂ ਤੋਂ ਵੀ ਵੱਧ, ਉਹਨਾਂ ਦੀ ਇੱਕ ਇੰਟਰਵਿਊ ਦੇਖ ਰਿਹਾ ਸੀ। ਜਿਸ ਤਰ੍ਹਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ
ਜਿਹੜੇ ਭਾਈ ਸਤਵੰਤ ਸਿੰਘ ਹੋਣਾ ਦੇ, ਸ਼ਹੀਦ ਭਾਈ ਸਤਵੰਤ ਸਿੰਘ ਹੋਣਾ ਦੇ ਬਾਪੂ ਜੀ ਸਨ, ਉਹਨਾਂ ਦਾ ਕੇਸ ਜਾ ਕੇ ਦਿੱਲੀ ਜਾ ਕੇ ਲੜਦੇ ਸਨ, ਉਹਨਾਂ ਨੂੰ ਰਹਿਣ ਲਈ ਇੱਕ ਕਮਰਾ ਤੱਕ ਅਲਾਟ ਨਹੀਂ ਕੀਤਾ ਗਿਆ। ਔਰ ਅੱਜ ਵੀ ਜਦੋਂ ਅਸੀਂ 37 ਸਾਲਾਂ ਬਾਅਦ ਜੇ ਅਸੀਂ ਕਹਿੰਦੇ ਆ ਨਾ ਕਿ ਸਰਕਾਰ ਦਾ ਰਵੱਈਆ ਨਹੀਂ ਬਦਲਿਆ, ਤਾਂ ਰਵੱਈਆ ਜਿਹੜੇ ਸਿੱਖਾਂ ਦੇ ਵਿਚਲੇ ਗੱਦਾਰ ਨੇ ਉਹਨਾਂ ਦਾ ਵੀ ਨਹੀਂ ਬਦਲਿਆ। ਔਰ ਉਹਨਾਂ ਨੇ ਅੱਜ ਫੇਰ ਜਿਹੜੀ ਆ ਉਹ ਸਿੰਘਾਂ ਦੇ ਲਈ ਜਦੋਂ ਕੇਸ ਲੜਨ ਲਈ ਇੱਕ ਕਮਰਾ ਨਹੀਂ ਸੀ ਦਿੱਤਾ ਜਾ ਰਿਹਾ, ਅੱਜ ਉਹਨਾਂ ਦੀ ਸ਼ਹਾਦਤ ਦੀ ਅਰਦਾਸ ਕਰਨ ਦੇ ਲਈ ਵੀ ਜਿਹੜਾ ਉਹ ਜਹਿਦ ਆ ਜਿਹੜੀ ਉਹ ਕਰਨੀ ਪਈ ਹੈ। ਸੋ ਗੱਲਾਂ ਸਾਰੀਆਂ ਉੱਥੇ ਦੀਆਂ ਉੱਥੇ ਨੇ। ਸੋ ਫੇਰ ਵੀ ਅਖੀਰ ਦੇ ਵਿੱਚ ਇੱਕ ਅੱਧੇ ਮਿੰਟ ਦੇ ਵਿੱਚ ਹੰਸਰਾਜ ਸਾਹਿਬ ਤੁਸੀਂ ਕੀ ਜਿਹੜਾ ਮੈਸੇਜ ਆ ਉਹ ਅੱਜ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਨੂੰ ਆ ਉਹ ਦੇਣਾ ਚਾਹੋਗੇ? ਜਦੋਂ ਸ਼ਹੀਦ ਭਾਈ ਸਤਵੰਤ ਸਿੰਘ ਹੋਰਾਂ ਨੂੰ ਤੇ ਭਾਈ ਕੇਰ ਸਿੰਘ ਹੋਰਾਂ ਨੂੰ ਫਾਂਸੀ ਤੇ ਲਾਇਆ ਸੀਗਾ, ਉਹਨਾਂ ਦੇ ਵਕੀਲ RS ਸੋਢੀ ਉਹਨਾਂ ਦਾ ਕੇਸ ਲੜ ਰਹੇ ਸੀ ਉਸ ਵਕਤ। ਭਾਵੇਂ ਕਿ ਸਤਵੰਤ ਸਿੰਘ ਹੋਰੀ ਉਹਨਾਂ ਨੂੰ ਕਹਿ ਰਹੇ ਸੀ ਕਿ ਅਸੀਂ ਕੋਈ ਅਪੀਲ ਨਹੀਂ ਕਰਨੀ, ਪਰ ਉਹਨਾਂ ਨੇ ਫਿਰ ਵੀ ਪਰਿਵਾਰ ਦੇ ਕਹਿਣ ਦੇ ਉੱਤੇ ਅਪੀਲ ਸ਼ਬੀਲ ਕੀਤੀ ਸੀਗੀ। ਪਰ ਕਿਉਂਕਿ ਸਤਵੰਤ ਸਿੰਘ ਹੋਰਾਂ ਦਾ ਬਿਆਨ ਸੀ ਕਿ ਮੈਂ ਮਾਰੀ ਆ, ਤੇ ਇਸ ਕਰਕੇ ਉਹ ਅਪੀਲ ਪਾਲ ਦਾ ਬਣਨਾ ਕੁਛ ਨਹੀਂ ਸੀ। ਤੇ ਮੈਂ ਉਦੋਂ ਅਗਲੇ ਦਿਨ ਹੀ RS ਸੋਢੀ ਹੋਰਾਂ ਦੀ ਇੰਟਰਵਿਊ ਕੀਤੀ ਸੀ ਉਸ ਵਕਤ ਅਣਖੀਲਾ ਪੰਜਾਬ ਰੇਡੀਓ ਦੇ ਉੱਤੇ। ਤੇ ਪਹਿਲਾਂ ਮੈਂ ਕੁਝ ਸਵਾਲ ਉਹਨਾਂ ਨੂੰ ਭੇਜੇ ਸੀ ਕਿ ਤੁਸੀਂ ਸਤਵੰਤ ਸਿੰਘ ਹੋਰਾਂ ਦੇ ਨਾਲ ਜ਼ਰੂਰ ਸਾਡੇ ਇਹ ਗੱਲਬਾਤ ਜੇ ਕਰ ਸਕਦੇ ਹੋ ਕਰੋ। ਉਹਦੇ ਵਿੱਚ ਇੱਕ ਗੱਲ ਮੈਨੂੰ ਅੱਜ ਵੀ ਯਾਦ ਹੈ, ਜਿਹੜੀ ਕਿ ਉਸ ਵਕਤ ਇੰਡੋ ਕੈਨੇਡੀਅਨ ਟਾਈਮਸ ਦੇ ਵਿੱਚ ਸਾਰੀ ਇੰਟਰਵਿਊ ਛਪੀ ਸੀਗੀ, ਅਗਰ ਕੋਈ ਦੇਖਣਾ ਚਾਹੁੰਦਾ ਹੋਵੇ। 7-8 ਜਨਵਰੀ 1992 ਨੂੰ ਸਤਵੰਤ ਸਿੰਘ ਹੋਰਾਂ ਨੇ ਪੰਜਾਬ ਦੇ ਖਾੜਕੂ ਵੀਰਾਂ ਦੇ ਨਾਂ ਦੇ ਉੱਤੇ ਸੰਦੇਸ਼ ਦਿੱਤਾ ਸੀ ਕਿ ਐਵੇਂ ਰੇਹੜੀਆਂ ਵਾਲੇ ਜਾਂ ਪੁਲਿਸ ਵਾਲੇ ਇਹਨਾਂ ਨੂੰ ਨਾ ਤੁਸੀਂ ਮਾਰੀ ਜਾਓ, ਜੇ ਤੁਸੀਂ ਕਰ ਸਕਦੇ ਹੋ ਤਾਂ ਸਾਡੇ ਵਾਂਗ ਝੋਟਾ ਢਾਓ। ਇਹ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤਾ ਸੀ। ਸੋ ਇਹਦਾ ਭਾਵ ਹੀ ਇਹ ਆ ਕਿ ਅਸੀਂ ਕ੍ਰਿਮੀਨਲ ਮਾਈਂਡਡ ਲੋਕ ਨਹੀਂ ਹੈਗੇ, ਪਰ ਅਸੀਂ ਜਿਹੜੇ ਦੋਸ਼ੀ ਆ ਉਹਨਾਂ ਨੂੰ ਪੰਥਕ ਰਵਾਇਤਾਂ ਅਨੁਸਾਰ ਸਜ਼ਾਵਾਂ ਜਿਸ ਤਰ੍ਹਾਂ ਮੁੱਢਲੇ ਸਿੱਖ ਦਿੰਦੇ ਆਏ ਨੇ ਉਹ ਅਸੀਂ ਦੇਣ ਦੇ ਵਿੱਚ ਯਕੀਨ ਰੱਖਦੇ ਆ। ਤੇ ਅੱਜ ਵੀ ਉਹ ਜਿਹੜੀ ਦਿੱਲੀ ਦੇ ਵਿੱਚ ਸਿੰਘੂ ਬਾਰਡਰ ਤੇ ਘਟਨਾ ਵਾਪਰੀ ਆ, ਮੈਂ ਉਹਦਾ ਹੀ ਕੰਟੀਨਿਊਏਸ਼ਨ ਸਮਝਦਾ ਹਾਂ। ਸੋ ਇਸ ਕਰਕੇ ਆਹ ਜਿਹੜੀਆਂ ਕਾਲਕਾ ਹੋਣਾ ਦੀਆਂ ਜਾਂ ਸਿਰਸੇ ਹੋਣਾ ਦੀਆਂ ਨਿੱਕੀਆਂ ਨਿੱਕੀਆਂ ਚਲਾਕੀਆਂ ਨੇ ਇਹ ਬੌਦਰ ਨਹੀਂ ਕਰਦੀਆਂ, ਕਿਉਂਕਿ ਮੈਂ ਸਮਝਦਾ ਹਾਂ ਕਿ ਇਹ ਤਾਂ ਹੈ ਹੀ ਲੋਕ ਵਿਕੇ ਹੋਏ ਕਮਜ਼ੋਰ ਲੋਕ ਨੇ। ਇਹ ਭਾਵੇਂ ਕਿ ਹੁਣ ਦਰਬਾਰ ਸਾਹਿਬ ਦੇ ਵਿੱਚ ਤਾਂ ਸ਼ਹੀਦ ਭਾਈ ਬੇਅੰਤ ਸਿੰਘ ਹੋਰਾਂ ਦੀ ਬਰਸੀ ਮਨਾਈ ਗਈ ਹੈ, ਪਰ ਇਹ ਦਿੱਲੀ ਵਾਲਿਆਂ ਨੂੰ ਪਤਾ ਨਹੀਂ ਕੀ ਹੋਇਆ ਸੀਗਾ, ਇੰਨਾ ਡਰ ਹੈ ਕਿ ਉਹ ਨਹੀਂ ਕਰ ਰਹੇ। ਹੁਣ ਜਗਦੀਸ਼ ਟਾਈਟਲਰ ਦੀ ਅਪਾਇੰਟਮੈਂਟ ਦੇ ਉੱਤੇ ਜ਼ਰੂਰ ਬੋਲ ਰਹੇ ਨੇ, ਪਰ ਬੇਅੰਤ ਸਿੰਘ ਸਤਵੰਤ ਸਿੰਘ ਹੋਰਾਂ ਦੀ ਅਰਦਾਸ ਦੇ ਉੱਤੇ ਉਹਨਾਂ ਨੇ ਆਪਣੀ ਜਿਹੜੀ ਕਮਜ਼ੋਰੀ ਦਿਖਾਈ ਹੈ, ਇਤਿਹਾਸ ਦੇ ਕਾਲੇ ਪੰਨੇ ਆ ਉਹ ਲਿਖੀ ਜਾ ਰਹੇ ਨੇ। ਪਰ ਇਹਦੇ ਨਾਲ ਸਾਡੇ ਕੋਈ ਨਾ ਤਾਂ ਸਿਮਰਨਜੀਤ ਸਿੰਘ ਮਾਨ ਦੀ ਸੋਚ ਦੇ ਉੱਤੇ ਕੋਈ ਫਰਕ ਪੈਣਾ ਹੈ, ਨਾ ਫਿਰ ਸਮੁੱਚੀ ਪਾਰਟੀ। ਉਹਨਾਂ ਨੇ ਤਾਂ ਫਿਰ ਉੱਥੇ ਖੜ ਕੇ ਦਿੱਲੀ ਦੀ ਹਿੱਕ ਉੱਤੇ ਖੜ ਕੇ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਹਨ। ਤੇ ਇਹ ਬਾਖੂਬੀ ਲੋਕਾਂ ਨੇ ਉਹ ਸਮਾਗਮ ਜਿਹੜਾ ਪਿਛਲੇ 26-27 ਸਾਲ ਤੋਂ ਵੇਖਦੇ ਆ ਰਹੇ ਨੇ। ਇਹ ਆਪਣੇ ਆਪ ਦੇ ਵਿੱਚ ਉਹ ਇਤਿਹਾਸ ਹੈ, ਇਹਨਾਂ ਦਾ ਲਿਖਿਆ ਹੋਇਆ, ਇਹਨਾਂ ਦਾ ਜਵਾਬ ਦਿੱਤਾ ਹੋਇਆ ਇਤਿਹਾਸ ਨਹੀਂ ਹੈ। ਇਹ ਇਤਿਹਾਸ ਹੈ ਕਿ ਉੱਥੇ ਸ਼ਹੀਦਾਂ ਦੀ ਯਾਦ ਮਨਾਈ ਗਈ। ਅਸੀਂ ਆਪਣੇ ਸ਼ਹੀਦਾਂ ਨੂੰ ਭੁੱਲ ਨਹੀਂ ਸਕਦੇ ਅਤੇ ਉਹਨਾਂ ਦੇ ਕਾਰਨਾਮਿਆਂ ਦੇ ਉੱਤੇ ਅਸੀਂ ਅਮਲ ਕਰਦੇ ਹਾਂ। ਸੋ ਇਸ ਕਰਕੇ ਮੈਂ ਨਹੀਂ ਸਮਝਦਾ ਕਿ ਸਾਨੂੰ ਕੋਈ ਬਾਹਲਾ ਇਹਨਾਂ ਨੂੰ ਈਵਨ ਨੋਟਿਸ ਵੀ ਦੇਣਾ ਚਾਹੀਦਾ ਹੈ, ਕਿਉਂਕਿ ਤੂੰ ਲੜਿਆ ਸੀ ਮੈਦਾਨੇ ਜੰਗ ਅੰਦਰ, ਉਦੋਂ ਡਰਦੇ ਸੀ ਤੇਰੇ ਤੀਰ ਕੋਲੋਂ। ਅਸੀਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੋਂ ਇੰਸਪੀਰੇਸ਼ਨ ਲੈਣੀ ਹੈ। ਉਹੀ ਸਾਡਾ ਸ਼ਕਤੀ ਦੇ ਸਰੋਤ ਨੇ ਕਿ ਤੂੰ ਲੜਿਆ ਸੀ ਮੈਦਾਨੇ ਜੰਗ ਅੰਦਰ, ਉਦੋਂ ਡਰਦੇ ਸੀ ਤੇਰੇ ਤੀਰ ਕੋਲੋਂ, ਤੂੰ ਸ਼ਹਾਦਤ ਦਾ ਜਾਮ ਪੀ ਗਿਆ, ਹੁਣ ਡਰਦੇ ਨੇ ਤੇਰੀ ਤਸਵੀਰ ਕੋਲੋਂ। ਜੀ ਸਾਡੇ ਦਿਲੋਂ ਦਿਮਾਗ ਦੇ ਉੱਤੇ ਇਹ ਗੱਲਾਂ ਛਾਈਆਂ ਹੋਈਆਂ ਨੇ। ਸਾਨੂੰ ਦਿੱਲੀ ਵਾਲੇ ਜਾਂ ਕੋਈ ਹੋਰ ਕੀ ਕਹਿੰਦੇ ਜਾਂ ਅਨਿਲ ਅਰੋੜਾ ਨੇ ਬਾਬੇ ਨਾਨਕ ਬਾਰੇ ਕੀ ਕਹਿ ਦਿੱਤਾ, ਇਹ ਗੱਲਾਂ ਸਾਨੂੰ ਪਿੱਛੇ ਨਹੀਂ ਖਿੱਚ ਸਕਦੀਆਂ, ਸਾਨੂੰ ਅੱਗੇ ਵਧਣ ਲਈ ਪ੍ਰੇਰਨਾ ਬਹਾਨਾ ਦਿੰਦੀਆਂ ਨੇ, ਅੱਗੇ ਵਧਣ ਲਈ ਸਾਨੂੰ ਮੌਕੇ ਪ੍ਰਦਾਨ ਕਰਦੀਆਂ ਨੇ। ਤੇ ਇਸ ਕਰਕੇ ਮੈਂ ਪੂਰਨ ਆਸ ਕਰਦਾ ਹਾਂ ਕਿ ਜਿੱਥੇ ਅੱਜ ਆਪਾਂ ਸ਼ਹੀਦਾਂ ਨੂੰ ਨਤਮਸਤਕ ਹੋ ਕੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ, ਅਤੇ ਜੋ ਖਾਲਿਸਤਾਨ ਦਾ ਰੈਫਰੈਂਡਮ ਵੋਟ ਪਈ ਹੈ, ਜੋ ਲੋਕਾਂ ਨੇ ਖਾਲਿਸਤਾਨ ਦੇ ਹਾਂ ਦੇ ਉੱਤੇ ਐਡੀ ਵੱਡੀ ਐਕਸ ਮਾਰਨ ਦੀ ਖਾਤਰ ਸਾਡੇ ਬੱਚੇ, ਬਜ਼ੁਰਗ, ਮਾਤਾਵਾਂ, ਵੀਲ ਚੇਅਰ ਉੱਤੇ ਲੋਕ ਖੜੇ ਲਾਈਨਾਂ ਦੇ ਵਿੱਚ
ਵੋਟ ਪਾਉਣ ਗਏ ਆ ਲੰਡਨ ਦੇ ਵਿੱਚ 3-3 4-4 ਘੰਟੇ ਦੀ ਟ੍ਰੇਨ ਰਾਈਡ ਕਰਕੇ ਲੋਕ ਲੰਡਨ ਪਹੁੰਚੇ ਨੇ ਇੰਗਲੈਂਡ ਦੇ। ਸੋ ਇਹ ਆਪਣੇ ਆਪ ਦੇ ਵਿੱਚ ਇਤਿਹਾਸ ਦੀਆਂ ਉਹ ਸੁਨਹਿਰੀ ਸਤਰਾਂ ਨੇ ਜਿਹੜੀਆਂ ਕਿ ਹਮੇਸ਼ਾ ਦੁਨੀਆ ਨੂੰ ਵੀ ਪ੍ਰੇਰਨਾ ਦਿੰਦੀਆਂ ਰਹਿਣਗੀਆਂ ਅਤੇ ਹਿੰਦੁਸਤਾਨ ਦੀਆਂ ਚੂੜਾਂ ਵੀ ਇਹ ਹਿਲਾਉਂਦੀਆਂ ਰਹਿਣਗੀਆਂ। ਜੀ ਜੀ, ਸੋ ਬਹੁਤ ਬਹੁਤ ਧੰਨਵਾਦ ਹੰਸਰਾਜ ਸਾਹਿਬ, ਆਪ ਜੀ ਨੇ ਜਿਹੜੀ ਸਿਹਤ ਹੈ ਉਹ ਨਾਸਾਜ਼ ਹੋਣ ਦੇ ਬਾਵਜੂਦ ਸਾਡੀ ਬੇਨਤੀ ਨੂੰ ਮੰਨਿਆ, ਸਾਡੇ ਨਾਲ ਜੁੜੇ ਹੋ। ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਔਰ ਵਿਊਅਰਸ, ਇਹ ਸਨ ਸਰਦਾਰ ਸੁਖਵਿੰਦਰ ਸਿੰਘ ਹੰਸਰਾਜ, ਜਿਨ੍ਹਾਂ ਨੇ ਬੜੀ ਬੇਬਾਕੀ ਦੇ ਨਾਲ ਜਿਹੜਾ ਆਪਣਾ ਇਸ ਸਾਰੇ ਸੰਦਰਭ ਦੇ ਵਿੱਚ ਸਿੱਖ ਐਕਟਿਵਿਜ਼ਮ ਦੇ ਵਿੱਚ ਜਿਹੜਾ ਆਪਣਾ ਇਹਨਾਂ ਦਾ ਪੰਥਕ ਸਫ਼ਰ ਹੈ ਉਹਦੇ ਬਾਰੇ ਵੀ, ਉਹਦੇ ਵਿੱਚੋਂ ਇਹਨਾਂ ਨੇ ਸਾਨੂੰ ਜਿਹੜੀਆਂ ਉਹ ਗੱਲਾਂ ਦੱਸ ਕੇ ਆਪਣੇ ਅਨੁਭਵ ਅਨੁਸਾਰ ਸਾਡੇ ਨਾਲ ਅੱਜ ਸਾਂਝ ਪਾਈ ਆ। ਔਰ ਕੱਲ੍ਹ ਨੂੰ ਵੀ ਅਸੀਂ ਇਸੇ ਸ਼੍ਰਿੰਖਲਾ ਨੂੰ ਅੱਗੇ ਤੋਰਦੇ ਹੋਏ ਇੱਕ ਨਵੇਂ ਮਹਿਮਾਨ ਦੇ ਨਾਲ ਇਸੇ ਵਿਸ਼ੇ ਦੇ ਉੱਤੇ ਰਿਮੈਂਬਰਿੰਗ 36th ਜੈਨੋਸਾਈਡ ਆਫ ਸਿੱਖ, ਸੋ ਇਹਦੇ ਵਿੱਚ ਆਪਾਂ ਨਵੇਂ ਮਹਿਮਾਨ ਦੇ ਨਾਲ ਕੱਲ੍ਹ ਨੂੰ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਹੰਸਰਾਜ ਸਾਹਿਬ ਤੁਹਾਨੂੰ ਔਰ ਸਾਡੇ ਪਿਆਰੇ ਦਰਸ਼ਕਾਂ ਨੂੰ ਮੈਂ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।